ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ ਤੇ ਸਾਰਿਆਂ ਨੂੰ ਹੋਵੇ ਈਦ ਮੁਬਾਰਕ। ਗੋਸ਼ਤ ਖਾਦੇ ਹੋਣੇ ਨੇ, ਖਾਬੇ ਖਾਏ ਹੋਣੇ ਨੇ ਤੇ ਹੋ ਗਏ ਸੁੱਤੇ। ਤੇ ਤੁਹਾਨੂੰ ਤੇ ਅੱਜ ਬ੍ਰੰਚ ਦੀ ਵੀ ਫਿਕਰ ਨਹੀਂ ਹੋਣੀ ਕਿ ਗੋਸ਼ਤ ਹੀ ਨਾ ਖਾ ਲਿਆ। ਅਗਰ ਬੰਦਾ ਉੱਠ ਹੁੰਦਾ ਤੇ ਇਹ ਜਿੰਨਾ ਅਸੀਂ ਖਾਣਾ ਖਾ ਲੈਂਦੇ ਹਾਂ ਤਾਂ ਉਸ ਉੱਠ ਨੇ 1 ਮਹੀਨਾ ਕੁਝ ਨਹੀਂ ਸੀ ਖਾਣਾ। ਲੇਕਿਨ ਚੂੰਕਿ ਅਸੀਂ ਬੰਨੇ ਹਰ ਸ਼ੈ ਖਾ ਲੈਂਦੇ ਹਾਂ, ਹੋ ਸਕਦਾ ਹੈ ਬ੍ਰੰਚ ਤੋਂ ਬਾਅਦ ਤੁਹਾਨੂੰ ਭੁੱਖ ਲੱਗ ਜਾਵੇ। ਤੇ ਚੋਈ ਸਾਹਿਬ ਨੇ ਵੀ ਕੁਰਬਾਨੀ ਕੀਤੀ, ਬੜੇ ਤਿੱਖੇ ਛਿੱਕੇ ਖਾਧੇ ਇਹਨਾਂ ਨੇ। ਤੇ ਇੱਕ ਸ਼ੈ ਨਹੀਂ ਖਾਧੀ ਇਹਨਾਂ ਨੇ, ਉਹਦਾ ਨਾਂ ਹੈ ਐਗ ਪਲਾਂਟ, ਉਹਨੂੰ ਕਹਿੰਦੇ ਨੇ ਬੈਂਗਨ। ਚੋਈ ਸਾਹਿਬ, ਹੈ ਕੀ ਵਜ੍ਹਾ ਤੁਸੀਂ ਇੱਥੇ ਸਭ ਕੁਝ ਖਾਧਾ, ਗੋਸ਼ਤ ਨਹੀਂ ਖਾ ਲਿਆ? ਐਗ ਪਲਾਂਟ ਨਾਲ ਤੁਹਾਡੀ ਕੀ ਦੁਸ਼ਮਣੀ ਹੈ? ਰਾਣਾ ਸਾਹਿਬ, ਐਗ ਪਲਾਂਟ ਪਹਿਲਾਂ ਵੀ ਦਾ ਜ਼ਿਕਰ ਹੋਇਆ ਸੀ। ਹਾਂ। ਤੇ ਮੈਂ ਤੇ ਉਹ ਛੋਟੀ ਜਮਾਤਾਂ 'ਚ ਪੜ੍ਹਿਆ ਸੀ, ਅੰਗਰੇਜ਼ੀ 'ਚ ਪੜ੍ਹਦੇ ਹੁੰਦੇ ਸੀ। ਐਗ ਪਲਾਂਟ ਤੇ ਭੁੱਲ ਗਏ, ਤੁਹਾਨੂੰ ਹਾਂ। ਸੱਚੀ ਦੱਸਾਂ। ਤੇ ਫਿਰ ਦੁਬਾਰਾ ਇੱਕ ਵਾਰੀ ਜ਼ਰਾ ਗੂਗਲ ਸ਼ੁਗਲ ਕੀਤਾ ਤੇ ਪਤਾ ਲੱਗਾ ਕਿ ਐਗ ਪਲਾਂਟ ਤੇ ਜਿਹੜਾ ਬੜਾ ਸਾਡਾ ਮਸ਼ਹੂਰ ਪੰਜਾਬੀ ਖੁਰਾਕ ਹੈ, ਹਾਂ। ਤੇ ਹਾਂ। ਜਿਹਨੂੰ ਅਸੀਂ ਬਤਾਊਂ ਕਹਿੰਦੇ ਹਾਂ, ਸਹੀ ਕਹਿ ਰਹੇ ਹਾਂ। ਹਾਂ, ਬੈਂਗਨ। ਹਾਂ, ਬੈਂਗਣ। ਹਾਂ। ਨਹੀਂ, ਉਹ ਪੰਜਾਬੀ ਤੇ ਫਿਰ ਕਿਸੇ ਨੂੰ ਬਤਾਊਂ ਕਹਿੰਦੇ ਨਾ, ਲੋਕਲ ਲੈਂਗੁਏਜ। ਪਰ ਇਹ ਕਿ ਤੇ ਲੋਕ ਕਈ ਖਾਂਦੇ ਵੀ ਨੇ ਤੇ ਕਈ ਵਾਕਈ ਵੈਸੇ ਨਹੀਂ ਖਾਂਦੇ। ਤੇ ਉਹ ਲੇਕਿਨ ਇਹ ਕਿ ਇਹ ਤੁਸੀਂ ਐਗ ਪਲਾਂਟ ਦੀ ਕਿਉਂ ਗੱਲ ਕਰ ਰਹੇ? ਅਸਲ ਗੱਲ ਇਹਦੇ ਵਿੱਚ ਇਹ ਖਬਰ ਤੇ ਹੈ ਕੋਈ। ਸੀਐਮ ਸਾਹਿਬਾ ਗਈਆਂ ਸਨ ਉਜ਼ਬਕਿਸਤਾਨ ਤੇ ਮਿਨਿਸਟਰ ਵੀ ਲੈ ਗਈ, ਆਪਣੀ ਪੂਰੀ ਟੀਮ ਲੈ ਗਈ। ਤੇ ਉੱਥੇ ਉਸਮਾਨ ਬੁਖਾਰੀ ਦਾ ਇੱਕ ਇੰਟਰਵਿਊ ਹੋਇਆ, ਉਹਨੇ ਕਿਹਾ ਜੀ ਕਿ ਮੈਨੂੰ ਤੇ ਐਗ ਪਲਾਂਟ ਪਸੰਦ ਨਹੀਂ, ਲੇਕਿਨ ਉਹ ਪਏ ਸਨ ਉੱਥੇ, ਉਹ ਬੜਾ ਖਾਣਾ ਖਾਂਦੇ ਨੇ ਤੇ ਮਿੱਠੇ ਬੜੇ ਖਾਂਦੇ ਨੇ। ਤੇ ਫਿਰ ਸਾਨੂੰ ਸੀਐਮ ਸਾਹਿਬਾਂ ਨੇ ਕਿਹਾ ਕਿ ਇਹ ਨਹੀਂ ਖਾਦਾ ਤੇ ਕੁਝ ਵੀ ਨਹੀਂ ਖਾਦਾ। ਤੇ ਕਹਿੰਦੇ ਜੀ ਕਿਉਂਕਿ ਸੀਐਮ ਹੈ ਤੇ ਇਸ ਲਈ ਫਿਰ ਸਾਨੂੰ ਖਾਣੇ ਹੀ ਪਏ। ਹਾਂ, ਬਿਲਕੁਲ। ਉਹ ਵੀਡੀਓ ਦੀ ਵੀ ਅੱਜ ਕੱਲ੍ਹ ਬੜੀਆਂ ਧੁੰਮਾਂ ਮਚੀਆਂ ਵੈਸੇ ਸੋਸ਼ਲ ਮੀਡੀਆ ਤੇ, ਰਾਣਾ ਸਾਹਿਬ। ਹਾਂ, ਬਿਲਕੁਲ। ਤੇ ਉਹ ਆਪਣਾ ਇੱਕ ਪਾਸੇ ਤੁਹਾਨੂੰ ਪਤਾ ਈਦ ਆ ਤੇ ਖਾਬੇ ਤੇ ਲੋਕ ਬੱਕਰੇ ਸ਼ੱਕਰੇ ਤੇ ਵੈੜੇ, ਕੋਈ ਹਾਂ। ਬਾਰਬੀਕਿਊ ਖਾ ਰਿਹਾ ਤੇ ਕੋਈ ਕੜਾਹੀਆਂ ਚੱਲ ਰਹੀਆਂ ਫੁੱਲ। ਅੱਜ ਕੱਲ੍ਹ ਗੋਸ਼ਤ ਦਾ ਸੀਜ਼ਨ ਹੈ, ਉਤੋਂ ਗਰਮੀ ਵੀ ਬੜੀ ਹੈ ਹਾਂ, ਤੇ ਬਿਲਕੁਲ। ਹੀਟ ਵੇਵ ਦੀ ਵੀ ਖਬਰਾਂ ਆ ਰਹੀਆਂ। ਤੇ ਹੂੰ। ਅੱਲਾ ਖੈਰ ਕਰੇ। ਉਹ ਮੈਨੂੰ ਨਹੀਂ ਹਾਲਾਤ ਅੱਛੇ ਨਹੀਂ ਲੱਗਦੇ ਕਿ ਹਸਪਤਾਲਾਂ ਦਾ ਵੀ ਪਤਾ ਕਰਨਾ ਪੈਗਾ ਕਿ ਉਧਰ ਨੂੰ ਕਿੰਨੇ ਕੁ ਲੋਕ ਜਾ ਰਹੇ ਆ। ਹਾਂ। ਹਾਂ, ਕਿਉਂਕਿ ਤੁਹਾਡੇ ਸਾਡੇ ਸਾਲ। ਸਾਹਿਬ ਨੇ ਉਹ ਕਹਿੰਦੇ ਹਾਂ। ਕਿ ਬੜਾ ਈਦ ਤੇ ਬੜਾ ਰਸ਼ ਹੋ ਜਾਂਦਾ ਹਸਪਤਾਲ ਦੇ ਵਿੱਚ। ਉਹ ਸਾਡੇ ਦੋਸਤ ਨੇ ਨਾ, ਡਾਕਟਰ ਤਾਰਿਕ ਸਾਹਿਬ, ਉਹਨਾਂ ਕਲੀਨਿਕ ਚੱਲ ਹਾਂਜੀ। ਤੇ ਦਿਨਾਂ 'ਚ ਕਲੀਨਿਕ ਬੈਠੇ ਨੇ। ਉਹ ਕਹਿੰਦੇ ਨੇ ਜੀ ਕਿ ਲਓ ਜੀ ਕਿ ਲੋਕਾਂ ਨੇ ਬਹੁਤ ਖਾ ਲਿਆ ਗੋਸ਼ਤ। ਤੇ ਚੋਈ ਸਾਹਿਬ ਹੈ ਤੇ ਐਗ ਪਲਾਂਟ ਤੋਂ ਮੈਨੂੰ ਯਾਦ ਆਇਆ ਤੇ ਗੋਸ਼ਤ ਤੋਂ ਯਾਦ ਆਇਆ ਇਹ ਫਿਰ ਮਰੀਮ ਸਾਹਿਬਾ ਵੀ ਦੀ ਵੀ ਕੋਈ ਸਰਜਰੀ ਲਾਹੌਰ 'ਚ ਹੋਈ ਹੈ, ਉਹ ਹਸਪਤਾਲ ਚਲੇ ਗਏ। ਜੀ ਜੀ, ਬਿਲਕੁਲ, ਉਹਦੀ ਵੀ ਗੱਲ ਕਰਦੇ ਆ। ਤੇ ਹਾਂ। ਇਹ ਜਿਹੜੀ ਪਹਿਲਾਂ ਥੋੜੀ ਵੀਡੀਓ ਦੀ ਗੱਲ ਨਾ ਕਰ ਲਈਏ, ਕਿ- ਉਸਮਾ ਬੁਖਾਰੀ ਸਾਹਿਬਾ ਦੀ। ਹਾਂ। ਇਹ ਬੜੀ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਈ ਹੈ ਜੀ। ਹਾਂਜੀ, ਇਹਦੀ ਰੀਜ਼ਨ ਕੀ ਮਸ਼ਹੂਰ ਹੋਣੇ ਦੀ? ਵੀਡੀਓ ਤੇ ਲੋਕਾਂ ਨੇ ਤਨਕੀਦ ਵੀ ਕੀਤੀ ਹੈ, ਲੋਕਾਂ ਨੇ ਸ਼ੇਅਰ ਵੀ ਬੜੀ ਕੀਤੀ ਹੈ। ਦੇਖੋ, ਇੱਥੇ ਤੇ ਸੋਸ਼ਲ ਕਿਸੇ ਗੱਲ ਤੇ ਵੀ ਤਨਕੀਦ ਹੋ ਸਕਦੀ ਹੈ। ਉਹ ਤੇ ਆਪਣੀ ਸਾਦਗੀ ਦੱਸ ਰਹੀ ਕਿ ਬਈ ਦੇਖੋ ਫੂਡ ਡਿਪਲੋਮੇਸੀ ਵੀ ਹੁੰਦੀ ਹੈ ਦੁਨੀਆ 'ਚ ਨਾ, ਕਿ ਤੁਸੀਂ ਜਾਂਦੇ ਹੋ ਖਾਣੇ ਛਾਣੇ ਖਾਣ। ਲੋਕੀ ਕਹਿ ਰਹੇ ਕਿ ਤੁਸੀਂ ਹੋਰ ਕੋਈ ਗੱਲ ਨਹੀਂ ਕੀਤੀ ਕਿ ਉੱਥੇ ਡਿਵੈਲਪਮੈਂਟ ਕਿਸ ਤਰ੍ਹਾਂ ਹੋ ਰਹੀ ਹੈ, ਉਹ ਮੁਲਕ ਕਿੰਨਾ ਤਰੱਕੀ ਕਰ ਗਿਆ ਹੈ। ਤੁਸੀਂ ਆਏ ਹੋ ਤੇ ਸਿਰਫ ਰੋਟੀ ਖਾਣੇ ਦੀ ਗੱਲ ਕਰ ਰਹੇ ਹੋ। ਫਿਰ ਲੋਰੀਆਂ ਦੇ ਤੇ ਖਾਣੇ ਬੜੇ ਮਸ਼ਹੂਰ ਨੇ। ਤੇ ਫਿਰ ਚੂੰਕਿ ਸ਼ਰੀਫ ਖਾਨਦਾਨ ਤੇ ਮਸ਼ਹੂਰ ਬਹੁਤ ਹੈ, ਮੀਆਂ ਸਾਹਿਬ ਵੀ ਮਸ਼ਹੂਰ ਸਨ ਰੋਟੀ ਖਾਬਿਆਂ ਦੇ ਹਵਾਲੇ ਨਾਲ। ਖੱਦਾਂ ਪਾਵੇ ਉਹ ਗੱਲਾਂ ਠੀਕ ਹੋਣ ਜਾਂ ਨਾ ਹੋਣ, ਗੱਲਾਂ ਤੇ ਬੜੀਆਂ ਨੇ ਨਾ। ਉਹ ਫਿਰ ਲੋਕੀ ਉਸ ਤਨਾਜ਼ਰ ਵਿੱਚ ਫਿਰ ਇਸ ਨੂੰ ਲੈ ਰਹੇ ਨੇ ਸਾਰਾ ਨਾ। ਤੇ ਜੀ ਤੁਹਾਡਾ ਜੀ, ਇਸ ਤਰ੍ਹਾਂ ਹੀ ਹੈ। ਤੁਹਾਡਾ ਕੀ ਖਿਆਲ ਹੈ ਇਹ ਵੀ ਇਸ ਵੀਡੀਓ ਤੇ? ਹਾਂ, ਬਿਲਕੁਲ। ਉਹ ਮੈਂ ਦੇਖੀ ਆ। ਅਸਲ ਜਿਹੜਾ ਬਾਕੂ ਵਾਲੇ ਦੌਰੇ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਜਿਹੜੇ ਸੀਐਮ ਸਾਹਿਬਾ ਬਾਕੂ ਦੇ ਦੌਰੇ ਤੇ ਗਈ। वाले दौरे पे गए थे, उज़्बेक रेस्टोरेंट पे गए थे। उन्होंने कहा जी हमारे उज़्बेक भाई जो है बहुत ज्यादा मीठा खाते हैं। ਜੀ ਜੀ। हाँ। ਅੱਛਾ, ਜਿਹੜਾ ਇਹ ਮਰੀਮ ਸਾਹਿਬਾ ਦਾ ਉਜ਼ਬੇਕਿਸਤਾਨ ਦਾ ਦੌਰਾ ਬਾਕੂ ਵਾਲਾ ਦੌਰਾ ਹੈ, तो आज। ਉਹ ਕਈ ਵਾਲਾਂ ਨੂੰ ਮਸ਼ਹੂਰ ਹੈ। ਉਹ ਮਸ਼ਹੂਰ ਹੋਇਆ। ਉਹ ਇੱਕ ਬੰਦੇ ਨੇ ਤੇ ਤਬਸਰਾ ਕੀਤਾ, ਉਹਨੇ ਕਿਹਾ ਜੀ ਕਿ ਹਾਈ ਪ੍ਰੋਫਾਈਲ ਲੋਕ ਬਾਕੀ ਨਹੀਂ ਸੀ, ਲੇਕਿਨ ਸਾਡਾ ਚੀਫ ਮਿਨਿਸਟਰ ਇੱਕ ਸੂਬੇ ਦਾ ਉੱਠ ਕੇ ਚਲਾ ਗਿਆ ਤੇ ਬਾਕੀ ਲੋਕਾਂ ਦੇ ਤੇ ਆਫੀਸ਼ੀਅਲ ਲੈਵਲ ਦੇ ਬੰਦੇ ਆਏ ਸੀ, ਲੋਅਰ ਲੈਵਲ ਦੇ। ਤੇ ਉਹਨੇ ਕਿਹਾ ਇਹ ਇਸ ਤਰ੍ਹਾਂ ਹੀ ਹੈ ਜਿੱਦਾਂ ਤੁਹਾਨੂੰ ਨਹੀਂ ਪਤਾ, ਤੁਸੀਂ ਖੁਦ ਵੀ ਸਾਫ ਚ ਰਹੇ ਹੋ, ਸਾਫੀ ਹੋਣ ਵੀ ਬਲਕਿ। ਕਿ ਉਹ ਜਦੋਂ ਕਿਸੇ ਕੋਈ ਬਾਹਰੋਂ ਆਉਂਦਾ ਛੋਟੀ ਮੋਟੀ ਕਾਨਫਰੰਸ, ਤੇ ਬਾਅਦ ਕਦ ਰਿਪੋਰਟਰ ਦੀ ਜਗ੍ਹਾ ਤੇ ਐਡੀਟਰ ਖੋਲੀ ਟੁਰ ਜਾਂਦਾ। ਤੁਹਾਨੂੰ बिल्कुल। ਯਾਦ ਨਹੀਂ? ਫਿਰ ਰਿਪੋਰਟਰ ਬੜੇ ਨਾ ਉਸ ਗੱਲ ਦੇ ਤਬਸਰੇ ਕਰਦੇ ਆ। ਉਹ बहुत। ਬੰਦੇ ਨੇ ਕਿਹਾ ਰਿਪੋਰਟਰ ਦੀ ਕੰਸੀ ਤੇ ਐਡੀਟਰ ਹੀ ਟੁਰ ਗਿਆ ਚੀਫ ਮਿਨਿਸਟਰ। ਇਹ ਕਿਹੜੀ ਤਬਸਰਾ ਹੋਇਆ? हाँ, वो तो है। लेकिन वो जहाज केड़े ते गए ने, ਇਹ ਮੈਂ ਪੁੱਛ ਰਿਹਾ। ਹਾਂ, ਜਹਾਜ਼, ਬਿਲਕੁਲ ਜਹਾਜ਼। ਰਾਣਾ ਸਾਹਿਬ ਉਹੀ ਆਪਣਾ ਜਿਹੜਾ ਜਿਹਦੇ ਬਾਰੇ ਜੇ ਇਹਨਾਂ ਨੇ ਇਨਫੋਰਮੇਸ਼ਨ ਦੇਣ ਤੋਂ ਇਨਕਾਰ ਕੀਤਾ। ਇੱਕ ਵਕੀਲ ਨੇ ਆਰਟੀਆਈ ਰਿਕੁਐਸਟ ਪਾਈ ਸੀ
ਕਿ ਜੀ ਇਹ ਜਹਾਜ਼ ਕਿੰਨੇ ਦਾ ਲਿਆ ਗਿਆ, ਇਹਦੇ ਬਾਰੇ ਕੀ ਤਫਸੀਲ ਹੈ, ਇਹਦਾ ਕੀ ਡੇਲੀ ਦਾ ਖਰਚਾ ਹੋਵੇ, ਇਹਦੀ ਪਾਇਲਟ ਦੀ ਤਨਖਾਹ ਕਿੰਨੀ ਹੈ। ਉਸੇ ਜਹਾਜ਼ ਤੇ ਗਏ ਹੋਣੇ, ਉਹ ਹਾਂ ਜਿਹੜਾ ਬੜਾ ਲਗਜ਼ਰੀ ਹੈ। ਹਾਂ, ਤੇ ਖਲੋਤਾ ਠੀਕ ਹੈ ਨਾ। ਤੇ ਉਹਦਾ ਕੋਈ ਇਸਤੇਮਾਲ ਤੇ ਹੋਣਾ ਚਾਹੀਦਾ ਨਾ। ਹੁਣ ਉਹ ਜਹਾਜ਼ ਦੇ ਉੱਤੇ ਅਰਾਈਵਮੈਂਟ ਤੇ ਨਹੀਂ ਜਾ ਸਕਦੇ ਨੇ। ਹਾਂ ਬਸ ਉਹਦਾ ਫਿਰ ਕੋਈ ਇਸਤੇਮਾਲ ਹੀ ਸੋਚਿਆ ਨਾ ਲੱਗਦਾ ਕੋਈ ਇਸ ਤਰ੍ਹਾਂ। ਉਸ ਤੋਂ ਬਾਅਦ ਇਹ ਤੁਹਾਨੂੰ ਪਤਾ ਇੱਕ ਹੋਰ ਵੀਡੀਓ ਆਈ ਹੈ ਇਸ ਦੌਰੇ ਦੀ। ਅੱਛਾ, ਉਹ ਕਿਹੜੀ? ਉਹ ਯਾਰ ਕਿ ਉਹ ਮਰੀਮ ਸਾਹਿਬਾ ਇੱਕ ਨਾਨ ਚੈੱਕ ਕਰ ਰਹੀਆਂ, ਇੱਕ ਤੰਦੂਰ ਦੇ ਉੱਤੇ ਇੱਕ ਬੰਦੇ ਨੇ ਨਾਨ ਲਾਇਆ, ਨਾਨ ਤੇ ਬੜੇ। ਉਹ ਨਾਨ ਚੈੱਕ ਕਰੀ ਤੇ ਪਿੱਛੇ ਚੀਫ ਸੈਕਟਰੀ ਜਿਹੜਾ ਉਹ ਤਾਲੀਆਂ ਮਾਰ ਰਿਹਾ। ਉਸ ਤੇ ਵੀ ਬੜੀ ਤਨਕੀਦ ਹੋਈ ਹੈ। ਲੋਕਾਂ ਨੇ ਕਿਹਾ ਯਾਰ ਹੁਣ ਬਿਊਰੋਕ੍ਰੇਸੀ ਦਾ ਇਹ ਕੰਮ ਰਹਿ ਗਿਆ ਕਿ ਚੀਫ ਮਿਨਿਸਟਰ ਰੋਟੀ ਦਾ ਟੁਕੜਾ ਚੈੱਕ ਕਰੇ ਤੇ ਉੱਤੇ ਤਾੜੀਆਂ ਵੱਜਣ। ਤੇ ਉਹ ਤੁਸੀਂ ਲੱਗਦਾ ਵੀਡੀਓ ਦੇਖੀ। ਕੀ ਕਰਦੀ ਚਾਹੀਏ ਸਾਹਿਬ, ਇਹ ਕਿਹੜਾ ਨਵਾਂ ਕੰਮ ਕੀਤਾ? ਸੈਕਟਰੀ ਹਮੇਸ਼ਾ ਤਾਲੀ ਹੀ ਮਾਰਦਾ। ਹਾਂ ਇਹ ਤੁਹਾਡੀ ਗੱਲ ਸਹੀ ਹੈ। ਨਹੀਂ ਲੇਕਿਨ ਪਹਿਲਾਂ ਕਿਸੇ ਦੌਰ 'ਚ ਬੜੀ ਜ਼ਰਾ ਗ੍ਰੇਸ ਵਾਲੀ ਬਿਊਰੋਕ੍ਰੇਸੀ ਹੁੰਦੀ ਸੀ, ਹੁਣ ਸ਼ਾਇਦ ਉਸ ਤਰ੍ਹਾਂ ਨਹੀਂ ਰਹੀ। ਹੂੰ। ਤੇ ਹੁਣ ਬਿਊਰੋਕਰੇਟ ਵੀ ਜਿਹੜੇ ਆ ਉਹਨਾਂ ਨੂੰ ਪਤਾ ਕਿ ਆਪਣੀ ਪੋਸਟਿੰਗ ਜਿਹੜੀ ਆ ਉਹ ਕਿਸ ਤਰ੍ਹਾਂ ਸਸਟੇਨ ਰੱਖਣੀ ਹੈ। ਤੇ ਇਹ ਚੀਫ ਸਰਵਿਸ ਸੈਕਟਰੀ ਵੀ ਤੁਹਾਨੂੰ ਪਤਾ ਨਾ ਲੌਂਗੈਸਟ ਸਰਵਿੰਗ ਚੀਫ ਸੈਕਟਰੀ ਤਕਰੀਬਨ ਬਣ ਚੁੱਕੇ ਆ ਪੰਜਾਬ ਦੀ ਤਾਰੀਖ ਦੇ ਵਿੱਚ। ਇਤਨਾ ਲੰਬਾ ਚੀਫ ਸੈਕਟਰੀ ਘੱਟ ਹੀ ਰਹੇ ਨੇ ਬੜੇ। ਇਹ ਤੇ ਮਤਲਬ ਆਖਰੀ ਸਰਵਿਸ ਹੀ ਸਾਰੀ ਆਪਣੀ ਚੀਫ ਸੈਕਟਰੀ ਦੀ ਕੱਟ ਗਿਆ। ਰਿਟਾਇਰਮੈਂਟ ਦੇ ਉੱਤੇ ਅਗਲੇ ਸਾਲ ਰਿਟਾਇਰ ਹੋ ਜਾਣਾ ਇਹਨਾਂ ਨੇ। ਅੱਛਾ 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 ਅੱਛਾ, ਵਾਹ ਜੀ ਵਾਹ। ਉਹ ਤੇ ਫਿਰ ਤਾਲੀ ਮਾਰਨੀ ਬਣਦੀ ਹੈ, ਐਕਸਟੈਂਸ਼ਨ ਲੱਭ ਸਕਦੇ ਹੋ ਨਾ। ਹਾਂ ਬਿਲਕੁਲ। ਤੁਹਾਡਾ ਤੇ ਉਹਨੂੰ ਮਿਲਣੀ ਨਾ ਐਕਸਟੈਂਸ਼ਨ ਚ ਸਭ। ਤੇ ਉੱਤੋਂ ਇਹ ਵੀਡੀਓ ਆ ਗਈ ਐਗ ਪਲਾਂਟ ਦੀ। ਹਾਂ ਤਾਂ ਇੱਕ ਪਲਾਂਟ ਦੀ ਮੈਂ ਤੁਹਾਨੂੰ ਹਾਂਜੀ ਮੇਰੇ ਸਾਹ ਜਹਾਜ਼ ਦੀ ਤੇ ਗੱਲ ਹੋ ਗਈ, ਉਹਦਾ ਕੋਈ ਮੁਸ਼ਰਫ ਤੇ ਹਾਂਜੀ ਲਾਇਆ। ਤੇ ਇਹ ਮਰੀਮ ਸਾਹਿਬਾ ਹਸਪਤਾਲ ਚਲੀਆਂ ਗਈਆਂ, ਉਹ ਵੀ ਲਾਹੌਰ ਵਿੱਚੋਂ ਉਹਨਾਂ ਨੇ ਕੋਈ ਕਹਿੰਦੇ ਜੀ ਐਮਰਜੈਂਸੀ ਚਲੇ ਗਏ ਜੀ ਵਜ਼ੀਰ ਆਲਾ ਤੇ ਕੀ। ਕਿਉਂਕਿ ਪਹਿਲੇ ਤਨਕੀਦ ਹੁੰਦੀ ਸੀ ਕਿ ਇਹ ਚਲੇ ਜਾਂਦੇ ਨੇ ਕੋਈ ਸਵਿਟਜ਼ਰਲੈਂਡ, ਕਦੀ ਲੰਡਨ, ਕੋਈ ਸਰਜਰੀ ਕਰਾਉਣ ਵਾਸਤੇ, ਇਲਾਜ ਕਰਾਉਣ ਵਾਸਤੇ। ਤੇ ਇਸ ਵਾਰੀ ਬੜੀ ਖਾਸ ਇਸ ਖਬਰ ਨੂੰ ਨਾ ਮੀਡੀਆ ਨੇ ਚੁੱਕਿਆ ਕਿ ਮਰੀਮ ਸਾਹਿਬਾ ਜਿਹੜੀ ਲਾਹੌਰ ਦੇ ਹਸਪਤਾਲ ਵਿੱਚ ਦਾਖਲ ਹੋਏ ਨੇ ਤੇ ਐਮਰਜੈਂਸੀ ਵਿੱਚ ਨੇ ਤੇ ਉਹਨਾਂ ਦਾ ਟ੍ਰੀਟਮੈਂਟ ਹੋਇਆ। ਹਾਂ ਇਹਨੂੰ ਸਰ ਕਹਿੰਦੇ ਨੇ ਮੀਡੀਆ ਮੈਨੇਜਮੈਂਟ। ਹਾਂ ਤੇ ਬਿਲਕੁਲ ਇਹ ਕਰਾਉਂਦੇ ਨੇ ਤੁਹਾਨੂੰ ਪਤਾ। ਦੇਖੋ ਇਹ ਕੰਟਰੋਲਰ ਹੁੰਦੇ ਨੇ ਨਾ ਚਾਹੀਏ ਸਾਹਿਬ, ਉਹ ਪਤਾ ਨਹੀਂ ਕਿੱਧਰ ਗੱਲ ਮਿਲਾ ਦਿੰਦੇ ਨੇ। ਉਹ ਕਹਿੰਦੇ ਨੇ ਕਿ ਜ਼ਰੂਰ ਬਾਪੂ ਤੋਂ ਨਾ ਕੋਈ ਗੰਦੀ ਰੋਟੀ ਖਾਧੀ ਹੈ, ਤਾਰੀਫਾਂ ਕਰ ਰਹੀਆਂ ਹੁੰਦੀ, ਉਹਦੀ ਵਜ੍ਹਾ ਤੇ ਨਹੀਂ ਗਏ ਹਸਪਤਾਲ। ਹਾਂ ਬਿਲਕੁਲ ਕਿਤੋਂ ਤੋਂ ਕਿਤੋਂ ਵੀ ਮਿਲਾ ਦਿੰਦੇ ਨੇ। ਤੇ ਬਰਲ ਜਿਹੜਾ ਤੁਸੀਂ ਦੂਸਰਾ ਐਂਗਲ ਦੱਸਿਆ ਕਿ ਖਾਸ ਜਿਹੜਾ ਚੁੱਕਿਆ ਇਹਨਾਂ ਨੇ ਕਿ ਲਾਹੌਰ। ਹੁਣ ਦੇਖੋ ਇੱਥੇ ਸਰਕਾਰੀ ਹਸਪਤਾਲ ਗਏ ਨੇ, ਸਰਕਾਰੀ ਤਾਂ ਨਹੀਂ ਆਪਣਾ ਪ੍ਰਾਈਵੇਟ ਹਸਪਤਾਲ ਆ, ਲੇਕਿਨ ਇਹ ਕਿ ਲੋਕਲ ਹਸਪਤਾਲ ਆਪਣੇ ਆਪਣੇ ਮੁਲਕੀ ਹਸਪੀਟਲ ਗਏ ਨੇ। ਤੁਹਾਨੂੰ ਪਤਾ ਨਾ ਇਮਰਾਨ ਖਾਨ ਸਾਹਿਬ ਇਹ ਬੜੀ ਤਨਕੀਦ ਕਰਦੇ ਰਹੇ ਨੇ ਇਹਨਾਂ ਤੇ। ਤੇ ਉਹਦੀ ਵਜ੍ਹਾ ਨਾਲ ਥੋੜੇ ਅੰਡਰ ਪ੍ਰੈਸ਼ਰ ਤੇ ਆਉਂਦੇ ਰਹੇ ਨੇ ਮਾਜ਼ੀ ਦੇ ਵਿੱਚ। ਉਹ ਕਹਿੰਦੇ ਸੀ ਕਿ ਆਪਣਾ ਇਲਾਜ ਵੀ ਇੱਥੇ ਨਹੀਂ ਕਰਾਉਂਦੇ। ਤੇ ਉਹ ਕਹਿੰਦੇ ਸੀ ਕਿ ਮੈਂ ਤਾਂ ਜਦੋਂ ਵੀ ਬਿਮਾਰ ਹੋਇਆ ਮੈਂ ਤੇ ਇੱਥੋਂ ਹੀ ਕਰਾਇਆ, ਆਪਣੇ ਮੁਲਕ ਚੋਂ ਕਰਾਇਆ, ਮੈਂ ਤੇ ਬਾਹਰ ਨਹੀਂ ਜਾਂਦਾ। ਤੇ ਉਹ ਕਹਿੰਦੇ ਸੀ ਇਹਨਾਂ ਨੂੰ ਆਪਣੇ ਸਿਸਟਮ ਤੇ ਖੁਦ ਜਿਹੜਾ ਇਹਨਾਂ ਨੇ ਡਿਵੈਲਪ ਕੀਤਾ, ਇਹਨਾਂ ਨੇ 20-30 ਸਾਲ ਦੇ ਇਕਤਦਾਰ ਦੇ ਵਿੱਚ, ਉਸ ਤੇ ਖੁਦ ਵੀ ਇਹਨਾਂ ਨੂੰ ਆਪਣੇ ਸਿਸਟਮ ਤੇ ਯਕੀਨ ਹੈ। ਇਸ ਕਰਕੇ ਉਹ ਇਸ ਤਰ੍ਹਾਂ ਦੀ ਚੀਜ਼ਾਂ ਵੀ ਥੋੜੀਆਂ ਜ਼ਰਾ ਕਰਨੀਆਂ ਹੁੰਦੀਆਂ ਨਾ। ਬਾਕੀ ਸਵਿਟਜ਼ਰਲੈਂਡ ਤੇ ਜਾਣਗੀਆਂ ਮਰੀਮ ਸਾਹਿਬਾ। ਉਹ ਜੇਲ੍ਹ ਵਿੱਚ ਨੇ ਤੇ ਉਹ ਜੇਲ੍ਹ ਵਿੱਚੋਂ ਵੀ ਸਿੱਧੇ ਉਹ ਗਏ ਨੇ ਪੋਲੀ ਕਲੀਨਿਕ, ਉੱਥੋਂ ਫਿਰ ਜੇਲ੍ਹ। ਇਹ ਕ੍ਰੈਡਿਟ ਤੇ ਜਾਂਦਾ ਨਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਬਈ ਮੈਨੂੰ ਕੋਈ ਬਹੁਤ ਸ਼ਦੀਦ ਬਿਮਾਰੀ ਹੋ ਗਈ ਜਿਹੜਾ ਇਲਾਜ ਬਾਹਰ ਹੀ ਹੋ ਸਕਦਾ ਹੈ ਤੇ ਪਾਕਿਸਤਾਨ ਨਹੀਂ ਹੋ ਸਕਦਾ। ਇਹ ਤੇ ਸਿਆਸੀ ਸਿਰਫ ਬਹਾਨਾ ਚਾਹੀਦਾ ਹੁੰਦਾ ਹੈ। ਬੜਾ ਮਸ਼ਹੂਰ ਸਿਆਸੀ ਕੈਦੀ ਸੀ, ਉਹ ਬਾਹਰ ਚਲਾ ਗਿਆ ਸੀ। ਜੀ ਜੀ ਇਸ ਤਰ੍ਹਾਂ ਹੀ ਹੈ। ਬਲਕਿ ਖਾਨ ਸਾਹਿਬ ਤੁਹਾਨੂੰ ਪਤਾ ਨਾ ਇੱਕ ਲਿਫਟ ਤੋਂ ਗਿਰੇ ਸੀਗੇ 2013 ਵਾਲੇ ਮੇਰੇ ਖਿਆਲ ਇਲੈਕਸ਼ਨ ਦੇ ਵਿੱਚ। ਆਹੋ ਚੋਟ ਆ ਗਈ ਸੀ ਬੈਕ ਸਾਈਡ ਤੇ। ਉਦੋਂ ਵੀ ਇਹਨਾਂ ਨੇ ਇਹੀ ਕਿਹਾ ਸੀ ਕਿ ਮੈਨੂੰ ਸ਼ੌਕਤ ਖਾਨਮ ਲੈ ਜਾਓ। ਸ਼ੌਕਤ ਖਾਨਮ ਵੀ ਟ੍ਰੀਟਮੈਂਟ ਕਰਵਾਈ ਸੀ। ਹਾਂ ਬਿਲਕੁਲ। ਉਹ ਤੇ ਫਿਰ ਸਾਹਿਬ ਗਏ ਸਨ ਮੇਰਾ ਤੁਸੀਂ ਕੀ ਕਹਿੰਦੇ ਨੇ ਇਆਦਤ ਵਾਸਤੇ ਬਣੀ ਗਾਲੇ ਤੇ ਫਿਰ ਇਮਰਾਨ ਖਾਨ ਨੇ ਸੜਕ ਬਣਵਾ ਲਈ ਸੀ। ਜੀ ਉਹ ਤੇ ਬਣਵਾਈ ਸੀ। ਹਾਂ ਉਹ ਤਾਂ ਬਣਾਈ ਸੀ। ਉਸ ਚੀਜ਼ ਤੋਂ ਵੀ ਨਹੀਂ ਮੰਨਦੇ, ਕਹਿੰਦੇ ਬਣਾਈ ਨਹੀਂ, ਲੇਕਿਨ ਉਹ ਤੁਹਾਨੂੰ ਪਤਾ ਨਾ ਉਹ ਤਾਂ ਸੜਕ ਬਣਵਾਈ ਹੈ। ਉਹਦੇ ਤੇ ਕੋਈ ਸ਼ੱਕ ਨਹੀਂ। ਤੇ ਚੋਈ ਸਾਹਿਬ ਇਹ ਤੇ ਕੀ ਕੁਝ ਹੁੰਦਾ ਰਿਹਾ? ਕੋਈ ਨਵੀਂ ਤਾਜ਼ੀ ਸੁਣਾਓ, ਕਿਹੜੀਆਂ ਵੀਡੀਓ ਵਾਇਰਲ ਹੋਈਆਂ ਇਹ ਤੇ ਮੈਂ ਤੇ ਜਦੋਂ ਖੋਲਣਾ ਐਪਸ ਨੂੰ ਜਾਂ ਫੇਸਬੁੱਕ ਨੂੰ, ਉਹ ਬੱਕਰੇ ਤੇ ਉਹਨਾਂ ਦੀ ਤਸਵੀਰਾਂ ਲੋਕੀ ਲਾ ਕੇ ਨਾ, ਬੱਕਰੇ ਦੇ ਨਾਲ ਆਪਣੀ ਫੋਟੋ ਜੋੜ ਕੇ ਉਹ ਕਹਿੰਦੇ ਨੇ ਕਿ ਜੀ ਈਦ ਮੁਬਾਰਕ। ਹੁਣ ਇਹ ਪਤਾ ਨਹੀਂ ਚੱਲਦਾ ਕਿ ਬੰਦਾ ਈਦ ਮੁਬਾਰਕ ਕਹਿ ਰਿਹਾ, ਬੱਕਰਾ ਕਹਿ ਰਿਹਾ। ਤੇ ਫਿਰ ਸੰਡੇ ਵਾਲੀਆਂ ਉਹ ਸੰਡੇ ਨੱਠ ਰਹੇ ਨੇ, ਤਬਾਹੀਆਂ ਫੇਰ ਰਹੇ ਨੇ, ਲੋਕੀ ਉਹਦੇ ਤੇ ਮਜ਼ਾਕ ਉਡਾ ਰਹੇ, ਉੱਥੇ ਬੰਦੇ ਜ਼ਖਮੀ ਹੋ ਰਹੇ ਨੇ, ਉਹਦੇ ਵੀਡੀਓ ਵਾਇਰਲ ਹੋ ਰਹੀ। ਹਾਂ ਬਿਲਕੁਲ। ਸਭ ਤੋਂ ਜ਼ਿਆਦਾ ਜਿਹੜੀ ਵੀਡੀਓ ਇਹੀ ਆਈਆਂ ਨੇ ਵੈੜਿਆਂ ਦੀਆਂ ਕਿ ਵੈੜੇ ਜਨਾਬ ਉਹ ਛੁੱਟੇ ਨੇ, ਕੋਈ ਮਾਰ ਰਹੇ ਨੇ। ਔਰ ਬਲਕਿ ਉਹ ਮਰੀ ਤੇ ਅੰਸਾਰ ਬਸ ਸਾਹਿਬ ਨੇ ਸ਼ੇਅਰ ਕੀਤੀ ਸੀ। ਉਹਨੇ ਉਹ ਉੱਪਰ ਜ਼ਿਆਦਾ ਮਰੀ, ਤੁਹਾਨੂੰ ਪਤਾ ਨਾ ਕਿ ਘਰ ਉੱਪਰ ਹੁੰਦੇ ਨੇ, ਰੋਡ ਨੀਵੇਂ ਹੁੰਦੇ ਨੇ ਕਾਫੀ। ਉਹ ਡਰਿਆ ਨਾ ਤੇ ਉਹ ਉਤੋਂ ਉਹਨੇ ਵੈੜਾ ਗਿਰਿਆ ਤੇ ਜ਼ਾਹਰ ਉਹਦੇ ਤੇ ਸਰਵਾਈਵ ਹੀ ਨਹੀਂ ਕਰ ਸਕਿਆ ਹੋਏਗਾ। ਹਾਂ ਤੇ ਉਹ ਦੀ ਇੱਕ ਹੋਰ ਬੜੀ ਕੋਈ ਵਾਇਰਲ ਹੋਈ ਚੀਜ਼ ਸਭ, ਉਹ ਕੀ ਸੀ? ਉਹ ਜੰਨਤ ਮਿਰਜ਼ਾ ਟਿਕਟਾਕਰ ਬੜੀ ਮਸ਼ਹੂਰ।
ਹਾਂ। ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ, ਇੰਸਟਾ ਤੇ ਉਹਨਾਂ ਨੇ ਸ਼ੇਅਰ ਕੀਤੀ ਆ ਗੋਸ਼ਤ ਜਿਹੜੀ ਪੈਕ ਕਰਨੇ ਦੀ ਨਾ। ਅੱਛਾ। ਤੇ ਉਹ ਤੁਹਾਨੂੰ ਪਤਾ ਨਾ ਸੋਸ਼ਲ ਮੀਡੀਆ ਤੇ ਫਿਰ ਇਹ ਤੇ ਬੜਾ ਬੇਰਹਿਮ ਵੀ ਆ, ਤੇ ਇਹਦੇ ਕੋਈ ਚੀਜ਼ ਕੋਈ ਪੋਜ਼ਿਟਿਵ ਸੈਂਸ ਮਸ਼ਹੂਰ ਹੋ ਜਾਂਦੀ, ਕੋਈ 네ਗੇਟਿਵ ਸੈਂਸ। ਉਹਦੇ ਚ ਉਹਨਾਂ ਨੇ ਬੜੀਆਂ ਅਸਲ ਚੂੜੀਆਂ ਪਾਈਆਂ, ਕਿੰਨੀਆਂ ਬੜੀਆਂ। ਓਏ ਤੇ ਹੋਏ। ਉਹ ਉਤੋਂ ਵਾਲ ਵਗੈਰਾ ਵੀ ਸਹੀ ਕਰਦੀਆਂ ਵਿੱਚ ਨਾ। ਅੱਛਾ ਅੱਛਾ। ਉਹ ਲੋਕਾਂ ਨੇ ਉਹ ਤਨਕੀਦ ਸ਼ੁਰੂ ਕਰਤੀ ਜੀ ਕਿ ਮਤਲਬ ਮਜ਼ਹਬੀ ਫਰੀਜ਼ਾ ਤੇ ਇੰਨੀ ਚੂੜੀਆਂ ਤੇ ਗੋਸ਼ਤ ਪੈਕ ਕਰਦੇ ਵਿੱਚ ਵਾਲ ਵੀ ਸਹੀ ਕਰਨਾ, ਤੇ ਉਹ ਇਸ ਤਰ੍ਹਾਂ ਉਹ ਤੇ ਬੜੀ ਉਹਤੇ ਡਿਬੇਟ ਹੋ ਰਹੀ ਹੈ। ਅੱਛਾ। ਉਹ ਤੇ ਖਬਰਾਂ ਦੀ ਜ਼ੀਨਤ ਬਣ ਗਈ ਹੈ ਉਹਨਾਂ ਦੀ ਜਿਹੜੀ ਵੀਡੀਓ। ਹਾਂ ਜੀ ਜੀ, ਉਹ ਤੇ ਜੰਗ ਓਏ। ਇੱਧਰ ਉੱਧਰ ਜਿਹੜੀਆਂ ਵੈਬਸਾਈਟਸ ਨੇ, ਨਿਊਜ਼ ਵੈਬਸਾਈਟ, ਉਹਨਾਂ ਨੇ ਵੀ ਕੈਰੀ ਕੀਤੀ ਹੋਈ ਹੈ। ਦੇਖੋ ਚੋਈ ਸਾਹਿਬ, ਲੋਕਾਂ ਨੂੰ ਚਾਹੀਦਾ ਸ਼ੁਗਲ। ਉਹ ਤੇ ਹੂੰ। ਖਤੂਨ ਦੀ ਕੋਈ ਫੋਟੋ ਲੱਗ ਜਾਵੇ ਕੋਈ ਫੇਸਬੁੱਕ ਤੇ, ਕੋਈ ਸੋਸ਼ਲ ਮੀਡੀਆ ਤੇ ਥੱਲੇ ਉੱਪਰ ਕੈਸੇ ਗੰਦੇ ਗੰਦੇ ਕਮੈਂਟ ਵੀ ਆਉਂਦੇ ਨੇ, ਤੇ ਫਿਰ ਨਜ਼ਾਈਆ ਤੇ ਇਹ ਤੇ ਕੰਮ ਸ਼ੁਰੂ ਹੋ ਜਾਂਦਾ ਹੈ। ਲੱਗਦਾ ਕਿ ਫਰਸਟ੍ਰੇਸ਼ਨ ਹੀ ਬਹੁਤ ਹੈ ਸਾਡੀ ਸੁਸਾਇਟੀ 'ਚ। ਉਹ ਤੇ ਲੈਦਾ ਗੱਲ ਹੈ, ਲੇਕਿਨ ਫਰਸਟ੍ਰੇਸ਼ਨ ਦੇ ਨਾਲ ਇੱਕ ਹੋਰ ਵੀ, ਇੱਕ ਸਾਡੇ ਕੋਲ ਕਵਰ ਵੀ ਬਹੁਤ ਚੰਗਾ ਹੈ ਸਾਡੇ ਸੁਸਾਇਟੀ ਵਿੱਚ। ਇੱਕਦਮ ਅਸੀਂ ਫੌਰਨ ਮਜ਼ਬੀ ਹੋ ਜਾਂਦੇ ਹਾਂ। ਜੀ ਬਿਲਕੁਲ। ਔਰ ਤੁਸੀਂ ਦੇਖਿਆ ਹੋਣਾ ਕਿ ਬਾਕੀ ਵੀ ਅਸੀਂ ਪਹਿਲਾਂ ਆਲਰੇਡੀ ਕਰ ਚੁੱਕੇ ਹਾਂ ਅਹਿਮਦੀਆਂ ਦੇ ਇਸ਼ੂ ਤੇ। ਉਹਨਾਂ ਦਾ ਮਤਲਬ ਕਿਸ ਤਰ੍ਹਾਂ ਲੋਕ ਆਪਣੀ ਨਮਾਜ਼ ਛੱਡ ਕੇ, ਉਹ ਤੇ ਇਹ ਵੀਡੀਓ ਨਹੀਂ ਦੇਖੀ ਸੋਸ਼ਲ ਮੀਡੀਆ ਤੇ? ਉਹ ਤੇ ਅਸੀਂ ਤੇ ਕਰ ਲਿਆ ਸੀ, ਲੇਕਿਨ ਇਹ ਜਿਹੜਾ ਸੋਸ਼ਲ ਮੀਡੀਆ ਤੇ ਟ੍ਰੈਂਡ ਚੱਲ ਰਿਹਾ ਨਾ, ਇੱਕ ਵਸੀਮ ਅਕਰਮ ਦੀ ਇੱਕ ਚੱਲ ਰਹੀ ਹੈ, ਮੇਨ ਚੱਲ ਰਹੀ, ਕਿ ਉਹ ਸ਼ੈਤਾਨ ਨੂੰ ਰੋੜਾ ਮਾਰ ਰਿਹਾ ਤੇ ਇੰਜ ਆ ਕੇ ਉਹ ਨਹੀਂ ਤੇਜ਼ ਤਰੀਨ ਬਾਲ ਕਰਾ ਕੇ ਮਾਰ ਰਿਹਾ, ਰੋੜਾ ਮਾਰ ਰਿਹਾ ਸ਼ੈਤਾਨ ਨੂੰ ਵਸੀਮ ਅਕਰਮ। ਹਾਂ, ਉਸ ਤੇ ਵੀ ਦੇਖੋ ਬੜੀ ਤਨਕੀਦ ਹੋ ਰਹੀ ਹੈ, ਹਾਲਾਂਕਿ ਉਹ ਗੈਰ ਜ਼ਰੂਰੀ ਤਨਕੀਦ। ਉਹ ਉਹ ਕਿਸੇ ਤੁਹਾਨੂੰ ਪਤਾ ਤਨਕੀਦ ਕਾਦੀ ਹੋ ਰਹੀ ਹੈ? ਕਹਿੰਦੀ। ਉਹਨਾਂ ਨੇ ਇੱਕ ਵਾਲ ਜਿਸ ਤਰ੍ਹਾਂ ਬੋਲਿੰਗ ਕਰਾਈ ਦੀ ਨਾ, ਕਰਾ ਕੇ ਉਹ ਕੰਕਰੀ ਮਾਰ ਕੇ, ਤੇ ਉਹਨਾਂ ਨੇ ਇੱਕ ਜੈਸਚਰ ਦਿੱਤਾ, ਜਿਸ ਤਰ੍ਹਾਂ ਉਹ ਕ੍ਰਿਕਟ ਦੇ ਵਿੱਚ ਨਹੀਂ ਦੇਖਦੇ ਜਦੋਂ ਬੰਦੇ ਨੂੰ ਬੋਲਡ ਕਰੀਦਾ। ਹਾਂ ਤੇ ਉਹ ਲੋਕਾਂ ਨੇ ਕਿਹਾ ਜੀ ਇਹ ਅੱਲਾਹ ਤਾਲਾ ਦਾ ਘਰ ਆ, ਤੇ ਦੇਖੋ ਇਹ ਜੈਸਚਰ ਇਹਨਾਂ ਨੇ ਠੀਕ ਨਹੀਂ ਦਿੱਤਾ। ਹਾਂ, ਨਹੀਂ ਇਹ ਤੇ ਤੇ ਕਿ ਉਹ ਸਹੀ ਫੋਟੋ ਹੈ, ਮੈਨੂੰ ਤਾਂ ਲੱਗਦਾ ਕਿ ਕੋਈ AI ਜਨਰੇਟਡ ਹੈ, ਕੋਈ ਮੈਨੀਪੂਲੇਟ ਨਹੀਂ, ਮੇਰਾ ਖਿਆਲ ਉਹ ਹਜ ਤੇ ਤਾਂ ਹੈ ਸੀ, ਇਸ ਤੋਂ ਬਾਅਦ ਵਾਸ਼ਿੰਗਟਨ ਸਾਹਿਬ ਗਏ ਸੀ, ਲੇਕਿਨ ਫੋਟੋ ਦੇ ਮਤਲਬ ਕਹਿ ਰਹੇ ਹਾਂ। ਹਾਂ, ਫੋਟੋ ਦਾ ਲੱਗਦਾ ਪੇਰਨ ਲਈ ਹੈ ਕਿ ਨਹੀਂ ਜੈਨੂਇਨ ਹੀ ਹੈ, ਜਿਹੜੀ ਮੇਰੀ ਰਾਏ ਉੱਤੇ ਹੀ। ਉਹਨੇ ਤਾਂ ਠੀਕ ਹੈ, ਬੰਦਾ ਜਿਵੇਂ ਮਰਜ਼ੀ ਮਾਰੇ ਉਹਨੂੰ, ਪੱਥਰ ਹੀ ਮਾਰਨਾ ਉਹਨੂੰ। ਉਹ ਕਿਹੜਾ ਇਹਦੇ ਹਾਂਜੀ ਇਸ ਤਰ੍ਹਾਂ ਦਾ ਤਾਂ ਨਹੀਂ ਆਇਆ ਨਾ ਕਿ ਇੰਜ ਮਾਰਨਾ ਜਿਹਨੂੰ। ਉਧਰ ਤੇ ਜੀ, ਅਸਲ ਸੋਸ਼ਲ ਮੀਡੀਆ ਨੇ ਵੱਡੇ ਵੱਡੇ ਦਾੜੀਆਂ ਵਾਲੇ ਉਹਨਾਂ ਦੀਆਂ ਫੋਟੋਆਂ ਚੱਲਦੀਆਂ ਨੇ, ਮੌਲਵੀ ਸਾਹਿਬ ਉਹ ਦੂਰੋਂ ਆ ਕੇ ਗੁੱਟੇ ਮਾਰ ਰਹੇ ਨੇ, ਜਿਵੇਂ ਕਿ ਭਈ ਇਹਦਾ ਦੁਸ਼ਮਣ ਇਹੀ ਸੀ, ਇਕੱਲਾ ਹੀ ਸੀ ਇਹਦਾ ਦੁਸ਼ਮਣ, ਤੇ ਇਹਨੂੰ ਬੜਾ ਗੁੱਸਾ। ਉਹ ਤੇ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ। ਬਿਲਕੁਲ। ਲੇਕਿਨ ਉਹ ਦੂਸਰਾ ਅਸਲੇ ਵਿਕਰਮ ਤੇ ਤਨਕੀਦ ਹੋ ਰਹੀ ਨਾ ਸ਼ੋਈ ਸਾਹਿਬ, ਉਹ ਫਵਾਦ ਚੋਈ ਸਾਹਿਬ ਨੇ ਕੀਤੀ, ਉਹਨਾਂ ਦੇ ਪੋਸਟ ਮੈਂ ਵੇਖੀ। ਉਹ ਕਹਿੰਦੇ ਜੀ ਕਿ ਇਹ ਜਿਹੜਾ ਕ੍ਰਿਕਟ ਬੋਰਡ ਹੈ ਨਾ ਪਾਕਿਸਤਾਨ ਦੀ ਕ੍ਰਿਕਟ ਨੂੰ, ਇਹ ਮੋਹਸਿਨ ਨਕਵੀ ਤੋਂ ਜ਼ਿਆਦਾ ਤਬਲੀਗੀ ਜਮਾਤ ਨੇ ਨੁਕਸਾਨ ਪਹੁੰਚਾਇਆ। ਇਹ ਮੈਟ੍ਰਿਕ ਤੇ ਪੜ੍ਹ ਕੇ ਆ ਜਾਂਦੇ ਨੇ ਕਲੱਬਾਂ ਵਿੱਚ, ਤੇ ਇਹਨਾਂ ਨੂੰ ਕੋਈ ਨਹੀਂ ਹੁੰਦਾ, ਤੇ ਮੌਲਵੀ ਘੇਰ ਲੈਂਦੇ ਨੇ, ਤੇ ਉਹਨਾਂ ਪ੍ਰੋਫੈਸ਼ਨਲਿਜ਼ਮ ਇਹਨਾਂ 'ਚ ਮੁੱਕ ਜਾਂਦਾ ਹੈ। ਤੇ ਕ੍ਰਿਕਟ ਨੂੰ ਪਾਕਿਸਤਾਨ ਦੀ ਬਚਾਉਣਾ ਤੇ ਇਹਨੂੰ ਤਬਲੀਗੀਆਂ ਕੋਲੋਂ ਬਚਾਓ। ਫਵਾਦ ਚੌਧਰੀ ਸਾਹਿਬ ਨੇ ਕੀਤੀ। ਹਾਂ, ਫਵਾਦ ਚੌਧਰੀ ਸਾਹਿਬ ਨੇ ਕੀਤਾ। ਵੈਸੇ ਫਵਾਦ ਚੌਧਰੀ ਸਾਹਿਬ ਨੂੰ ਮੈਂ ਦੱਸਾਂ, ਮੇਰਾ ਸਲੂਟ ਸਰ। ਅੱਛਾ। ਫਵਾਦ ਚੌਧਰੀ ਸਾਹਿਬ ਇੱਕ ਐਸੇ ਸਿਆਸਤਦਾਨ ਨੇ, ਮਤਲਬ ਉਹ ਕੰਟਰੋਵਰਸੀ 'ਚ ਰਹਿੰਦੇ ਨੇ, ਖੁਦ ਵੀ ਕੰਟਰੋਵਰਸ਼ਲ ਨੇ, ਲੇਕਿਨ ਜਿਹੜਾ ਇਸ ਤਰ੍ਹਾਂ ਦੀ ਚੀਜ਼ਾਂ ਤੇ ਜਦੋਂ ਲਿਖਦੇ ਨੇ ਨਾ, ਮਤਲਬ ਉਹ ਇੱਕ ਉਹਨਾਂ ਦਾ ਤਰੀਕੇਕਾਰ, ਔਰ ਇੱਕ ਜਿਹੜਾ ਗੁਰਦਾ ਤੇ ਦਿਲ ਉਹਨਾਂ ਦਾ ਜਿਹੜਾ ਹੈ ਨਾ, ਮਤਲਬ ਤੁਹਾਨੂੰ ਪਤਾ ਨਾ, ਇੱਥੇ ਲਿਖਣਾ ਵੀ ਆਸਾਨ ਕੰਮ ਨਹੀਂ ਹੈ ਕੋਈ, ਹਾਂ ਬਿਲਕੁਲ। ਲੇਕਿਨ ਉਹ ਖੁੱਲ ਕੇ ਲਿਖ ਦਿੰਦੇ ਨੇ, ਗੱਲ ਕਰ ਦਿੰਦੇ ਨੇ, ਔਰ ਗੱਲ ਉਹਨਾਂ ਦੀ ਇਹ 100 ਵਾਰ ਨਹੀਂ ਸਹੀ, ਮੈਂ ਤੁਹਾਨੂੰ ਦੱਸਾਂ। ਹਾਂ ਬਿਲਕੁਲ। ਇਹ ਬਾਕੀ ਇਹਨਾਂ ਨੇ ਮਤਲਬ ਇਹ ਬੜਾ ਅਜੀਬੋ-ਗਰੀਬ ਕਿਸਮ ਦਾ ਕਲਚਰ ਕ੍ਰਿਕਟ 'ਚ ਲਿਆਂਦਾ ਬਈ, ਹਰ ਮਤਲਬ ਬੰਦੇ ਦਾ, ਹਰ ਜਿਹੜਾ ਆਪਣਾ ਕਿਸੇ ਬੰਦੇ ਦਾ ਮਜ਼ਹਬ ਆ, ਉਹਦਾ ਬਿਲੀਫ ਆ, ਉਹ ਜ਼ਾਹਰ ਆ ਉਹਦੀ, ਉਹ ਜੋ ਵੀ ਰੱਖੇ, ਕਿਸੇ ਨੂੰ ਕੋਈ ਉਹ ਦੂਸਰੇ ਬੰਦੇ ਨੂੰ ਤਨਕੀਦ ਨਹੀਂ ਕਰ ਸਕਦਾ। ਲੇਕਿਨ ਇਹ ਹੈ ਕਿ ਉਹਨੂੰ ਕਮ ਸੇ ਕਮ ਜਿਹੜੀ ਇੱਕ ਸਪੋਰਟਸ ਆ ਪੂਰੀ ਦੁਨੀਆ ਦੇ ਵਿੱਚ, ਤੁਸੀਂ ਤੁਹਾਡਾ ਇੱਕ ਉਹਦੀ ਇੰਟਰੋਡਕਸ਼ਨ ਆ ਉਹ ਸਪੋਰਟਸ ਦੇ ਹਵਾਲੇ ਨਾਲ ਪਾਕਿਸਤਾਨ ਦੀ, ਉਹਦੇ ਵਿੱਚ ਤਾਂ ਨਾ ਇਨਵੋਲਵ ਕਰੋ ਨਾ ਪੂਰਾ। ਇਹਨਾਂ ਨੇ ਇੱਕ ਸਾਰਾ, ਤੁਹਾਨੂੰ ਪਤਾ ਨਾ, ਸਾਰਾ ਕਲਚਰ ਇੱਕ ਇਹਨਾਂ ਨੇ ਐਸਾ ਇੰਟਰੋਡਿਊਸ ਕਰਾਇਆ ਕਿ ਲੋਕ ਮਤਲਬ ਬੰਦੇ ਨੂੰ ਉਹਦਾ ਪ੍ਰੋਫੈਸ਼ਨਲ ਕੰਡਕਟ ਦੀ ਬਜਾਏ, ਬਲਕਿ ਇੱਕ ਜਿਹੜਾ ਸਪੋਰਟਸਮੈਨ ਆ ਉਹਦੇ ਰਿਲੀਜੀਅਸ ਹੋਣੇ ਦੀ ਵਜ੍ਹਾ ਨਾਲ ਲੋਕ ਉਹਦੀ ਤਾਰੀਫ ਕਰ ਰਹੇ, ਲੋਕ ਉਹਦਾ ਜ਼ਿਕਰ ਕਰ ਰਹੇ। ਦੇਖੋ ਨਾ, ਪੂਰਾ ਇਹ ਨਹੀਂ ਕਿ ਉਹਨਾਂ ਨੇ ਜਿਹੜਾ ਡਿਬੇਟ ਦਾ ਚੇਂਜ ਕਰ ਦਿੱਤਾ, ਉਹਦਾ ਫੋਕਸ ਹੀ ਚੇਂਜ ਕਰ ਦਿੱਤਾ, ਤੇ ਲੋਕ ਬਜਾਏ ਇਸ ਤੇ ਤਨਕੀਦ ਕਰਨ ਕਿ ਯਾਰ ਇਹਨੇ ਅੱਛੀ ਬੋਲਿੰਗ ਕੀਤੀ ਹੈ, ਲੋਕ ਕਹਿੰਦੇ ਵਾਹ ਵਾਹ ਜੀ ਇੰਤਜ਼ਾਮ ਲਾ, ਕਿਆ ਬਾਤ ਹੈ, ਉਹ ਜੀ ਤਬਲੀਗੀ ਜਮਾਤ ਨੇ 7 ਦਿਨ ਲਾਏ ਨੇ। ਚੋਈ ਸਾਹਿਬ, ਮੈਨੂੰ ਇੱਕ ਵਾਕਿਆ ਯਾਦ ਆਇਆ। ਉਸ ਵਕਤ ਯੂਸਫ ਹੀ ਨਵਾਂ ਨਵਾਂ ਮੁਸਲਮਾਨ ਹੋਇਆ ਸੀ, ਮੁਹੰਮਦ ਯੂਸਫ ਬਣਿਆ। ਉਹਨਾਂ ਦਿਨਾਂ 'ਚ ਹੀ ਨਾ ਇੰਡੀਆ ਦੀ ਟੀਮ ਆਈ ਸੀ ਪਾਕਿਸਤਾਨ ਟੈਸਟ ਖੇਡ, ਹਰਭਜਨ ਸਿੰਘ ਵੀ ਨਾਲ ਸੀ। ਉਹ ਇੱਕ ਸਾਡੇ ਦੋਸਤ ਨੇ, ਕੰਮ ਉਹਨਾਂ ਦਾ ਨਾਮ ਨਹੀਂ ਲਵਾਂਗਾ, ਤਰਜਮਾਨ ਸਨ ਪਾਕਿਸਤਾਨ ਕ੍ਰਿਕਟ ਬੋਰਡ ਦੇ, ਸਾਫੀ ਸਨ। ਤੇ ਉਹ ਕਹਿੰਦੇ ਜੀ ਕਿ ਅਚਾਨਕ ਹੋਇਆ ਕਿ ਹਰਭਜਨ ਦੀ ਨਾ ਪਰਫਾਰਮੈਂਸ ਵੀ ਕੋਈ ਠੀਕ ਸੀ, ਬਹੁਤ ਮਾੜੀ ਨਹੀਂ ਸੀ,
ਕਿ ਉਹਨੂੰ ਵਾਪਸ ਭੇਜਤਾ ਇੰਡੀਆ ਦਾ। ਉਹ ਪਤਾ ਚੱਲਿਆ ਕਿ ਇੰਜ਼ਮਾਮ ਤੇ ਇਹ ਸਈਦ ਅਨਵਰ ਇਹ ਸਾਰੇ ਤਬਲੀਗੀ ਉਹਦੇ ਕਮਰੇ 'ਚ ਵੜ ਜਾਂਦੇ ਸਨ ਤੇ ਉਹਨੂੰ ਤਬਲੀਗ ਕਰਦੇ ਸੀ। ਉਹ ਹੋਰ ਤੇ ਉਹਨਾਂ ਨੂੰ ਕੋਈ ਸਮਝ ਨਹੀਂ ਆਈ ਹਰਭਜਨ ਦੀ, ਤੇ ਉਹਨਾਂ ਨੇ ਕਿਹਾ ਇਹਨੂੰ ਵਾਪਸ ਹੀ ਭੇਜ ਦਿਓ, ਕਿੱਥੇ ਪਾਕਿਸਤਾਨ ਨਾ ਰਹਿ ਜਾਵੇ। ਹਾਂ ਦੇਖੋ ਨਾ ਉਹ ਮੈਚ में वो हार गए सन पाकिस्तान, लेकिन काम उन्होंने पूरा कर लिया। ਹਾਂ, ਅੱਛਾ ਦੇਖੋ ਨਾ ਮਤਲਬ ਸ਼ਫਾਕ ਚੌਧਰੀ ਸਰ ਨੇ ਠੀਕ ਲਿਖਿਆ ਹੈ। हाँ नहीं। ਔਰ ਉਹਨਾਂ ਦਾ ਜਿਗਰਾ ਹੈ, ਲਿਖ ਸਕਦੇ, ਹਰ ਬੰਦਾ ਤਾਂ ਨਹੀਂ ਲਿਖ ਸਕਦਾ। ਲੇਕਿਨ ਇਸ ਤਰ੍ਹਾਂ ਦੇ ਲੋਕ ਹੈ ਨੇ ਸੋਸਾਇਟੀ ਜਿਹੜੇ। ਇਸ਼ੂ ਲੱਭੇ ਨੇ ਨਾ ਕੁਝ, ਇੱਕ ਤੇ ਇਸ ਤਰ੍ਹਾਂ ਦੀ ਮਜ਼ਹਬ ਦੀ ਇਸ ਤਰੀਕੇ ਨਾਲ ਕਰਦੇ ਨੇ ਕਿ ਉਹਨਾਂ ਦੇ ਤੇ ਨਾ ਕੋਈ ਜ਼ਿਆਦਾ ਕੋਈ ਤਨਕੀਦ ਨਾ ਹੋਵੇ, ਕੋਈ ਜ਼ਿਆਦਾ ਚ ਨਾ ਆ ਜਾਏ ਨਾ, ਮੌਲਵੀਆਂ ਕੋਲੋਂ ਬਚ ਕੇ ਨਾ ਨਿਕਲ ਜਾਂਦੇ ਨੇ ਘੁੰਮਣ ਖੇਰੀ ਪਾ ਕੇ। ਫਿਰ ਦੂਜਾ ਉਹਨਾਂ ਦਾ ਇੱਕ ਹੋਰ ਵੀ ਹੈ, ਉਹ ਜਿਹੜਾ ਰੈਲੀਵੈਂਟ ਰਹਿੰਦੇ ਨੇ, ਜਿਹਦੇ 'ਚ ਉਹਨਾਂ ਦੇ ਤੇ ਬਹਿਸ ਹੁੰਦੀ ਹੈ। ਕਦੀ ਜਿਹੜੇ ਬਲੋਚ ਸਾਡੇ ਦੋਸਤ ਨੇ ਉਹ ਦਾਵਾ ਬੋਲ ਦਿੰਦੇ ਨੇ ਚੋਈ ਸਾਹਿਬ ਤੇ, ਕਦੀ ਸਾਡੇ ਪਖਤੂਨ ਦੋਸਤ ਨੇ ਉਹਨਾਂ ਨੇ ਇੱਕ ਹੋਰ ਟਵੀਟ ਕੀਤੀ, ਉਹ ਬੜੀ ਮਜ਼ੇਦਾਰ ਹੈ। ਉਹ ਪਹਿਲਾ ਦੂਜਾ ਫਿਰ ਨੈਸ਼ਨਲਿਜ਼ਮ ਐਥਨਿਸਿਟੀ ਤੇ ਬਹੁਤ ਕਰਦੇ ਨੇ। ਉਹ ਕੀਤੀ ਜੀ ਹਾਂ ਪੰਜਾਬੀ ਤੇ ਟ੍ਰਾਈਬਲਿਜ਼ਮ ਹੈ ਹੀ ਨਹੀਂ, ਪਖਤੂਨਾ 'ਚ ਹੀ ਹੈ। ਅਸੀਂ ਤੇ ਜੀ ਬੜੀ ਉਹ ਖੁੱਲੀ ਸੁਸਾਇਟੀ ਹੈ ਸਾਡੀ, ਅਸੀਂ ਤੇ ਪੰਜਾਬੀ ਜਿਹੜਾ ਵੀ ਆਵੇ ਪੰਜਾਬ ਵਿੱਚ ਰਵੇ, ਪੰਜਾਬੀ ਬੋਲੇ ਤੇ ਅਸੀਂ ਪੰਜਾਬੀ ਮੰਨ ਲੈਂਦੇ ਹਾਂ। ਉਹਦੇ ਤੇ ਵੀ ਬੜੀ ਤਨਕੀਦ ਹੋਈ। ਉਹ ਤਾਂ ਫਿਰ ਬਲੋਚੀਆਂ ਨੇ ਕੀਤੀ ਹੋਣੀ ਸੀ, ਨਹੀਂ ਨਹੀਂ, ਪਠਾਨਾਂ ਨੇ ਕੀਤੀ। ਪਸ਼ਤੂਨਾਂ ਨੇ ਕੀਤੀ ਸੀ। ਉਹਨਾਂ ਨੇ ਕੀਤੀ, ਹਾਂ ਟਾਰਗੇਟ ਹੀ ਉਹਨਾਂ ਨੇ ਕੀਤਾ ਸੀ ਕਿ ਟ੍ਰਾਈਬਲਿਜ਼ਮ ਜੀ, ਉਹ ਸੋਚ ਬਦਲੋ ਆਪਣੀ ਤੇ ਸਾਰਾ। ਤੇ ਨਹੀਂ ਉਹ ਸਾਰਾ ਉਹ ਉਹਨਾਂ ਦਾ ਇਹ ਪੰਜਾਬ ਦੇ ਕਾਫੀ ਜਿਹੜੇ ਇੰਟੈਲੈਕਚੁਅਲ ਨੇ, ਸੋ ਕਾਲ ਇੰਟੈਲੈਕਚੁਅਲੀ ਕਹਾਂਗੇ, ਤੇ ਲੋਰੀ ਮਾਈਂਡ ਸੈਟ, ਉਹ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ। ਲੇਕਿਨ ਉਹ ਕਦੀ ਵੀ ਮੈਨੂੰ ਤੇ ਉਹਨਾਂ ਦੀ ਗੱਲਾਂ ਕੋਈ ਅਟਰੈਕਟ ਨਹੀਂ ਕੀਤੀਆਂ। ਤੇ ਉਹ ਚੋਈ ਸਾਹਿਬ ਗੱਲ ਮੁਕੰਮਲ ਕਰ ਲਓ, ਫਿਰ ਮੈਨੂੰ ਇੱਕ ਗੱਲ ਯਾਦ ਆ ਗਈ। ਕਰੋ। ਜ਼ਾਹਰ ਹੈ ਮਤਲਬ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਜਿਹੜੇ ਪਸ਼ਤੂਨ ਨੇ ਜਾਂ ਬਲੋਚ ਨੇ, ਉਹਨਾਂ ਨੂੰ ਇਹ ਬਿਲਕੁਲ ਇਸ ਜੀ ਕੋਈ ਪੰਜਾਬੀ ਤੇ ਕੋਈ ਨਹੀਂ ਐਸਾ ਕਰਦੇ ਜੀ, ਸਾਰਿਆਂ ਨੂੰ ਵੈਲਕਮ ਕਰਦੇ, ਤੇ ਉਹ ਇਸ ਲਈ ਇਸ਼ੂ ਨਹੀਂ। ਲੇਕਿਨ ਇਹ ਹੈ ਕਿ ਜ਼ਾਹਰ ਹੈ ਜਿਹੜੇ ਉੱਥੇ ਦੇ ਲੋਕਲ ਇਸ਼ੂਜ਼ ਨੇ ਉਹਨਾਂ ਨੂੰ ਮਤਲਬ ਡੀਪ ਫੋਕਸ ਕਰ ਦਿੰਦੇ ਨੇ। ਹਾਂ ਤੇ ਬਿਲਕੁਲ। ਉਹਨਾਂ ਦੀ ਉਹ ਯਾਨੀ ਗੱਲ ਦਬ ਜਾਂਦੀ ਥੱਲੇ ਕਿ ਬਈ ਉਹਨਾਂ ਦੇ ਜਿਹੜੇ ਉਹਨਾਂ ਦੀ ਤਰੱਕੀ ਦੇ ਮਸਾਇਲ ਨੇ, ਜਿਹੜੇ ਉਹਨਾਂ ਦੇ ਉੱਥੇ ਦੇ ਲੋਕਲ ਇਸ਼ੂਜ਼ ਨੇ, ਉਹਨਾਂ ਤੇ ਅਸਲ ਗੱਲ ਕਰੋ, ਬਜਾਏ ਕਿ ਉਹਨਾਂ ਨੂੰ ਇਸ ਚੱਕਰ ਦੇ ਵਿੱਚ ਕਿ ਇਸ ਡਿਬੇਟ 'ਚ ਪਾ ਕੇ ਜੀ ਕਿ ਪੰਜਾਬੀ ਵੈਲਕਮ ਕਰਦੇ ਨੇ। ਬਹੁਤ ਸਾਰੇ ਤੁਹਾਨੂੰ ਪਤਾ ਨਾ ਇਸ ਤੇ ਲੋਕ ਲਿਖਦੇ ਨੇ, ਗੱਲਾਂ ਕਰਦੇ ਨੇ, ਤੇ ਉਹ ਉਹਨਾਂ ਦੀ ਚੀਜ਼ਾਂ ਦਬ ਕੇ ਰਹਿ ਜਾਂਦੀਆਂ। ਇਸ ਤਰ੍ਹਾਂ ਹੀ ਫਾਟਾ ਵਾਲਾ ਦਾ ਇਸ਼ੂ ਹੈ ਜਾਂ ਪਸ਼ਤੂਨਾ ਦਾ, ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਨੇ। ਲੇਕਿਨ ਉਹ ਮੈਂ ਤੇ ਉਹਨਾਂ ਦੇ ਇਸ ਵਿਊ ਨਾਲ ਕਦੀ ਵੀ ਇੰਡੋਰਸ ਨਹੀਂ ਕਰਦਾ। ਤੇ ਬਾਕੀ ਤੁਹਾਡੀ ਜ਼ਿਆਦਾ ਇੰਡੈਪਥ ਹੈ। ਚੋਈ ਸਾਹਿਬ ਉਹ ਜ਼ਾਹਿਰ ਹੈ ਚੋਈ ਸਾਹਿਬ ਤੇ ਕਰਦੇ ਨੇ ਪੰਜਾਬ ਦੀ ਗੱਲ ਤੇ ਸਮਾਜ ਦੀ, ਤੇ ਉਹ ਲੱਗਦਾ ਹੈ ਕਿ ਪੰਜਾਬ ਦੇ ਬੜੇ ਹਾਮੀ, ਪੰਜਾਬ ਦੇ ਜਿਹਦਾ ਕੰਸਟੀਟੂਐਂਸੀ ਵੀ ਹੈ। ਤੇ ਉਹ ਮੀਆਂ ਸਾਹਿਬ ਨੇ, ਪ੍ਰਵੇਸ਼ ਸ਼ੀਹ ਸਾਹਿਬ ਨੇ ਵੀ ਮਨਸੂਬਾ ਬਣਾਇਆ ਸੀ ਪੰਜਾਬੀਆਈਜੇਸ਼ਨ ਆਫ ਪੰਜਾਬ ਦਾ। ਉਹ ਕਿੱਥੇ ਪਹੁੰਚਿਆ ਸੁਣਿਆ, ਉਹ ਤੇ ਬੜੀ ਤਨਕੀਦ ਹੋ ਰਹੀ, ਕੁਝ ਹੁਕਮ ਵਾਪਸ ਹੋ ਗਏ, ਜਿਹੜੀ ਗਲੀਆਂ ਸੜਕਾਂ ਤੇ ਨਾਂ ਉਹਨਾਂ ਨੂੰ ਕਿਹਾ ਸੀ ਜੀ ਕਿ ਬਹਾਲ ਕਰ ਦਿਓ ਜਿਹੜੇ ਪੁਰਾਣੇ ਸਨ। ਸਲਾਮ। ਹਾਂ ਉਹ ਤੇ ਰਾਣਾ ਸਾਹਿਬ ਬੜੀ, ਉਹ ਤੇ ਵਾਕਈ ਉਹ ਬੜਾ, ਉਹ ਤੇ ਜ਼ੁਲਮ ਹੋ ਰਿਹਾ। ਉਹ ਬਿਲਕੁਲ ਉਹ ਜਿਹੜਾ ਨਾ ਲੱਗਦਾ ਕਿ ਅਪੇਰੈਂਟਲੀ ਨਾ ਉਹ ਰਿਵਰਸ ਹੋ ਜਾਏਗਾ। ਕਿਉਂਕਿ ਤੁਹਾਨੂੰ ਪਤਾ ਨਾ ਜਿਹੜੀ ਉਹ ਇੱਕ ਲਾਹੌਰ ਦੇ ਰਿਵਾਈਵਲ ਆਫ ਕਲਚਰ ਦੇ ਕਮੇਟੀ ਟਾਈਪ ਕੋਈ ਚੀਜ਼ ਬਣੀ ਆ, ਉਹ ਮੀਆਂ ਸਾਹਿਬ ਤੇ ਮਰੀਮ ਹੀ ਉਹਨੂੰ ਹੈਡ ਕਰਦੇ ਨੇ ਜੁਆਇੰਟਲੀ। ਤੇ ਉਹ ਮੀਆਂ ਸਾਹਿਬ ਦੀ ਜ਼ਾਹਰ ਪ੍ਰਪੋਜ਼ਲ ਸੀ। ਲੇਕਿਨ ਉਹ ਹੁਣ ਨਾ ਉਹ ਸਟੈਪ ਬੈਕ ਹੋਣਾ ਸ਼ੁਰੂ ਹੋ ਗਿਆ। ਤੁਹਾਨੂੰ ਪਤਾ ਨਾ ਰੀਸੈਂਟਲੀ ਖਬਰ ਵੀ ਛਪੀ ਔਰ ਡੀਸੀ ਲਾਹੌਰ ਨੇ ਮੇਰੇ ਖਿਆਲ ਕਿਹਾ ਕਿ ਨਹੀਂ, ਸਾਡਾ ਕੋਈ ਐਸਾ ਪ੍ਰੋਗਰਾਮ ਨਹੀਂ ਹੈ। ਕਿਉਂਕਿ ਉਹ ਉਸ ਤੇ ਨਾ ਉਹੀ ਜਿਹੜੇ ਲੋਕਾਂ ਦਾ ਜਿਹੜਾ ਮਜ਼ਹਬ ਜਾਗ ਪੈਂਦਾ, ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਉਹ ਲੋਕਾਂ ਨੇ ਨਾ ਯੂਟਿਊਬਰਾਂ ਨੇ ਉੱਤੇ ਤਨਕੀਦ ਬੜੀ ਕੀਤੀ ਆ। ਔਰੀਆ ਮਕਬੂਲ ਜਾਨ ਸਪੈਸ਼ਲੀ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਆਪਣੇ ਇੱਕ ਪੋਡਕਾਸਟ ਤੇ ਬਾਕੀ ਲੋਕਾਂ ਨੇ ਜੀ ਕਿ ਦੇਖੋ ਜੀ ਤੇ ਸਾਰਾ ਉਹ ਜਿਹੜਾ ਲੋਕਾਂ ਨੂੰ ਇਹ ਹਿੰਦੂ ਬਣਾਉਣ ਦੇ ਚੱਕਰਾਂ ਤੇ ਇਹ ਅੰਗਰੇਜ਼ ਸਾਮਰਾਜ ਤੇ ਇਸ ਤਰ੍ਹਾਂ ਦੀ ਮਜ਼ਹਬੀ ਗੱਲਾਂ। ਹਾਂ ਇਹ ਤੇ ਨਾ ਦੇਖੋ, ਇਹ ਤੇ ਕਲਚਰ ਦੀ ਗੱਲਾਂ ਨੇ, ਲੋਕਾਂ ਦੇ ਆਪਣੇ ਪਰਸਪੈਕਟਿਵ ਨੇ। ਇਹ ਬਹੁਤ ਹੀ ਜ਼ਿਆਦਾ, ਇੱਕ ਤੇ ਇੰਤਹਾ ਪਸੰਦੀ ਚੋਈ ਸਾਹਿਬ ਬਹੁਤ ਜ਼ਿਆਦਾ ਹੈ ਸਾਡੇ ਰਵੱਈਏ 'ਚ। ਕੋਈ ਚੰਗੀ ਸ਼ੈ ਵੀ ਕਿ ਸਾਨੂੰ ਕੋਈ ਸਮਝ ਨਹੀਂ ਆਉਂਦੀ, ਕੋਈ ਸਾਫ਼ ਸੁਥਰੀ ਸ਼ੈ ਵੀ ਸਮਝ ਨਹੀਂ ਆਉਂਦੀ, ਫੌਰਨ ਤਨਕੀਦ ਅਸੀਂ ਕਰਨਾ ਸ਼ੁਰੂ ਹੋ ਜਾਂਦੇ। ਇਹ ਪੂਰਾ ਪੰਜਾਬੀ ਦਾ ਮਸਲਾ, ਪੰਜਾਬੀ ਸ਼ਨਾਖਤ ਦਾ ਮਸਲਾ ਦਬਿਆ ਇਸ ਲਈ ਹੋਇਆ ਕਿ ਇੰਤਹਾ ਪਸੰਦੀ ਬਹੁਤ ਹੈ ਇੱਥੇ ਮਜ਼ਹਬੀ, ਤੇ ਮਜ਼ਹਬ ਰਿਆਸਤ ਨੇ ਇਸਤੇਮਾਲ ਕੀਤਾ ਸੀ ਸ਼ਨਾਖਤ ਬਣਾਉਣ ਵਾਸਤੇ, ਕੌਮੀ ਸ਼ਨਾਖਤ ਉਹ ਤੇ ਕਾਇਮ ਨਹੀਂ ਹੋਈ। ਲੇਕਿਨ ਪੰਜਾਬ ਨੂੰ ਲੜ ਗਈ ਇੰਤਹਾ ਪਸੰਦੀ। ਦੇਖੋ ਕੀ ਹੋ ਰਿਹਾ ਹੈ।
ਬਿਲਕੁਲ ਇਸ ਤਰ੍ਹਾਂ ਹੀ ਇਹ ਲੋਗੋ ਲੱਗਦਾ ਕਿ ਮੈਂ ਤਾਂ ਬੜਾ ਖੁਸ਼ ਹੋਇਆ ਸੀ ਜਦੋਂ ਇਹ ਕੰਮ ਹੋਏਗਾ। ਮੈਂ ਕਿਹਾ ਯਾਰ ਜਿਹੜੇ ਐਕਚੁਅਲ ਜਿਹੜੇ ਇੱਕ ਤੇ ਯਾਰ ਉਹਨਾਂ ਲੋਕਾਂ ਦਾ ਜਿਹੜਾ ਡਿਊ ਕ੍ਰੈਡਿਟ, ਜਿਹੜੇ ਰੋਡ ਦੇ ਸੜਕਾਂ ਉਹਨਾਂ ਲੋਕਾਂ ਦੇ ਨਾਮ ਤੇ ਯਾਰ ਉਹਨਾਂ ਦੀ ਕੋਈ ਨਾ ਕੋਈ ਕੰਟਰੀਬਿਊਸ਼ਨ ਸੀ ਨਾ ਸੋਸਾਇਟੀ ਦੇ ਵਿੱਚ, ਸਰ ਤੇ ਉਹਨਾਂ ਦਾ ਇੱਕ ਡਿਊ ਕ੍ਰੈਡਿਟ ਉਹ ਰਹਿਣਾ ਚਾਹੀਦਾ। ਉਹ ਮੈਨੂੰ ਤੇ ਇੱਕ ਇਹ ਖੁਸ਼ੀ ਸੀ, ਹਾਂ ਤੇ ਉਹ ਨਾਮ ਵੀ ਬੜੇ ਬੜੇ ਪਿਆਰੇ ਸੀਗੇ। ਬਿਲਕੁਲ। ਬਜਾਏ ਇਸ ਦੇ ਤੁਸੀਂ ਨਾਮ ਐਸੇ ਚੇਂਜ ਕੀਤੇ ਉਹਨਾਂ ਲੋਕਾਂ ਦਾ ਨਾਮ ਤੇ ਮਤਲਬ ਜਿਹੜੇ ਤੁਹਾਡੇ ਨਵੇਂ ਹੀਰੋ ਨੇ ਉਹਨਾਂ ਦੇ ਵੀ ਤੁਸੀਂ ਰੱਖੋ, ਉਹਨਾਂ ਤੁਹਾਨੂੰ ਕੋਈ ਪਾਬੰਦੀ ਤਾਂ ਨਹੀਂ, ਲੇਕਿਨ ਤੁਸੀਂ ਨਵੀਆਂ ਸੜਕਾਂ ਤੇ ਰੱਖ ਲਓ, ਹਾਂ ਨਵੇਂ ਮਹੱਲੇ, ਨਵੀਆਂ ਚੀਜ਼ਾਂ ਬਣਦੀਆਂ। ਅਤੇ ਦੂਜਾ ਲੇਕਿਨ ਉਹ ਪੂਰਾ ਲੋਕਾਂ ਦਾ ਵਿੱਚ ਸ਼ਾਮਿਲ ਹੋ ਗਿਆ। ਉਹ ਲੱਗਦਾ ਕਿ ਸਾਰਾ ਨਾ ਉਹ ਰਿਵਰਸ ਹੋ ਜਾਏਗਾ, ਜਿਹੜੀ ਸਾਰਾ ਉਹ ਮੂਵਮੈਂਟ ਸੀ ਨਾ ਉਹ। ਦੇਖੋ ਇੱਕ ਨਾ ਥੋੜੀ ਜਿਹੀ ਹਸਾਸ ਤੇ ਸੰਜੀਦਾ ਗੱਲ ਵੀ ਚੋਈ ਸਾਹਿਬ ਵਿੱਚ ਕਰ ਲਈ, ਵੈਸੇ ਸਾਰੀ ਗੱਲਾਂ ਸੰਜੀਦਾ ਹੀ ਸਨ, ਥੋੜੀ ਜਿਹੀ ਹਸਾਸ ਗੱਲ ਕਰ ਲਈਏ ਕਿ ਜਦੋਂ ਬਾਜਵਾ ਸਾਹਿਬ ਸਨ ਉਹਨਾਂ ਨੇ ਕਰਤਾਰਪੁਰਾ ਖੋਲ ਦਿੱਤਾ, ਬਣਾ ਦਿੱਤਾ, ਉਹਦਾ ਮਕਸਦ ਸੀ ਪੰਜਾਬ ਦੋਵੇਂ ਆਪਸ ਵਿੱਚ ਨਾ ਮਿਲਣ। ਉਹਦੇ ਤੇ ਸਾਡੇ ਹਾਂਜੀ ਫਰਾਂਸਿਆ ਸਾਹਿਬ ਬੜੇ ਤਨਕੀਦ ਕਰਦੇ ਸਨ ਪਸ਼ਤੂਨ ਕੇ, ਦੇਖੋ ਪੰਜਾਬੀ ਨੂੰ ਮਿਲ ਰਹੇ ਨੇ ਤੇ ਇੱਥੇ ਪਖਤੂਨਾਂ ਨੂੰ ਡਿਵਾਈਡ ਕੀਤਾ ਹੈ, ਉਹ ਜ਼ਿਆਦਾ ਗੱਲ ਹੈ। ਲੇਕਿਨ ਉਹਦੇ ਪਿੱਛੇ ਬੜੀ ਗੱਲਾਂ ਹੁੰਦੀਆਂ ਸਨ ਕਿ ਬਾਜਵਾ ਸਾਹਿਬ ਅਸਲ ਵਿੱਚ ਤੇ ਮਸ਼ਰਕੀ ਪੰਜਾਬ ਵਿੱਚ ਕੋਈ ਤਹਿਰੀਕ ਚਲਾਉਣਾ ਚਾਹੁੰਦੇ ਨੇ ਤੇ ਇਹ ਕਰਨਾ ਚਾਹੁੰਦੇ ਨੇ। ਉਹ ਬਈ ਅਗਰ ਇਹ ਔਰੀਆ ਮਕਬੂਲ ਜਾਨ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਰਿਆਸਤ ਕੁਝ ਹੋਰ ਸੋਚ ਰਹੀ ਹੈ, ਕਿ ਅਗਰ ਰਿਆਸਤ ਉਹ ਕੰਮ ਕਰ ਰਹੀ ਹੈ ਜਿਹਦੇ ਨਾਲ ਜੁੜਤ ਪੈਦਾ ਹੋਵੇ ਉਧਰ ਤੇ ਪੰਜਾਬੀ ਦੇ ਨਾਲ, ਤੂੰ ਉਹਦੇ ਉੱਤੇ ਆ ਕੇ ਤਨਕੀਦ ਸ਼ੁਰੂ ਕਰ ਦਿੰਦਾ। ਤੂੰ ਰਿਆਸਤ ਦੇ ਨਾਲ ਹੈ ਜਾਂ ਰਿਆਸਤ ਦੇ ਖਿਲਾਫ? ਸਮਝ ਆ ਗਈ? ਰਾਣਾ ਸਾਹਿਬ ਸੈਂਸਿਟਿਵ ਜੀ, ਇਸ ਤਰ੍ਹਾਂ ਹੀ ਹੈ। ਲੇਕਿਨ ਤੁਹਾਨੂੰ ਪਤਾ ਨਾ ਕਿ ਕਈ ਬੰਦਿਆਂ ਦਾ ਹੈਗਾ ਕਿ ਇਹ ਸੋਸ਼ਲ ਮੀਡੀਆ ਹੈਗੀ ਵਿਊਜ਼ ਦੀ ਗੇਮ, ਤੇ ਕਈ ਬੰਦਿਆਂ ਦਾ ਜਿਹੜਾ ਵਿਊਜ਼ ਆ ਨਾ ਉਹ ਉਹਨਾਂ ਨੂੰ ਜਿਹੜੀ ਨਫ਼ਰਤ ਫੈਲਾ ਕੇ ਮਿਲਦਾ, ਹਾਂ ਉਹ ਨਫ਼ਰਤ ਮੇਰਾ ਫੈਲਾਉਂਦੇ ਰਹਿਣਗੇ। ਤੇ ਔਰੀਆ ਮਕਬੂਲ ਜਾਨ ਸਾਹਿਬ ਵੀ ਜੇਲ੍ਹ ਵੀ ਵੇਖ ਆਏ ਨੇ, ਹਾਂ ਹਾਲਾਂਕਿ ਡੀਐਮਜੀ ਦੇ ਬਿਊਰੋਕਰੇਟ ਰਹੇ ਨੇ ਤੇ ਡੀਸੀ ਵੀ ਰਹੇ ਨੇ, ਲੇਕਿਨ ਕੋਈ ਇਹ ਬਰਲ ਆਪਣਾ ਉਹਨਾਂ ਦਾ ਜਿਹੜਾ ਉਹ ਖਾਸ ਕਿਸਮ ਦਾ ਮਾਈਂਡ ਸੈਟ ਹੈ ਨਾ, ਉਹ ਬਸ ਉਹ ਆਪਣਾ ਜਿਹੜਾ ਨਫ਼ਰਤ ਦਾ ਖੇਲ ਵੇਚਣੇ ਦੇ ਚੱਕਰਾਂ 'ਚ ਨਾ ਉਹ ਵੇਚਦੇ ਰਹਿਣਗੇ। ਮੈਨੂੰ ਲੱਗਦਾ ਕਿ ਉਹ ਨਹੀਂ ਠੀਕ ਹੋ ਸਕਦਾ। ਹਾਂ ਉਹ ਤੇ ਵਿਕਦੀ ਵੀ ਹੈ ਨਾ ਚੋਈ ਸਾਹਿਬ ਨਫ਼ਰਤ। ਦੇਖੋ ਜੀ ਅਸੀਂ ਪਿਆਰ ਵਾਲੀ ਗੱਲ ਕਰਨੇ ਆ, ਅਸੀਂ ਮੁਹੱਬਤ ਵਾਲੀ ਗੱਲ ਕਰਨੇ ਆ, ਪੰਜਾਬੀ ਬ੍ਰਾਂਚ 'ਚ ਬਹਿ ਕੇ ਅਸੀਂ ਬੇਂਗਣਾ ਦੀ ਗੱਲ ਕਰਨੇ ਆ, ਅਸੀਂ ਗੋਸ਼ਟ ਦੀ ਗੱਲ ਕਰਨੇ ਆ, ਹਾਂਜੀ, ਤੇ ਸ਼ਨਾਖਤ ਦੀ ਗੱਲ ਕਰਨੇ ਆ। ਤੇ ਸਾਡੇ ਦੇ ਵੀਵਰ ਬੜੇ ਘੱਟ ਨੇ, ਤੇ ਔਰੀਆ ਮਕਬੂਲ ਜਾਨ ਦੇ ਵੇਖੋ ਮਿਲੀਅਨਸ ਵਿੱਚ ਚਲੇ ਜਾਂਦੇ ਨੇ। ਇਸ ਤਰ੍ਹਾਂ ਹੀ ਅਸੀਂ ਵੀ ਕੋਈ ਨਫ਼ਰਤ ਵੇਚਣ ਲੱਗ ਪਈਏ ਤੇ ਬੜੀ ਨਫ਼ਰਤ ਜ਼ਿਆਦਾ ਵਿੱਚ ਵਿਕਦੀ ਜਲਦੀ। ਤੇ ਕੱਲ ਪਿਆਰ ਮੁਹੱਬਤ ਵੇਚਣਾ ਔਖਾ ਕੰਮ ਹੈ ਰਾਣਾ ਸਾਹਿਬ, ਨਹੀਂ ਤੇ ਵੇਚਣੀ ਨਹੀਂ, ਅਸੀਂ ਸਾਨੂੰ ਪਤਾ ਲੇਕਿਨ ਵੇਚਣੀ ਨਹੀਂ, ਵਿਊਜ਼ ਘੱਟ ਵੀ ਆਉਂਦੇ ਰਹਿਣ ਕੋਈ ਮਸਲਾ ਨਹੀਂ। ਕੋਈ ਮਸਲਾ ਦੂਸਰਾ ਹੈ ਕਿ ਸੋਸ਼ਲ ਮੀਡੀਆ ਜਿਹੜਾ ਇਹ ਮਤਲਬ ਇਹਨਾਂ ਨੇ ਇਹਦੇ ਜਿੱਥੇ ਜ਼ਾਰਾ ਹਰ ਚੀਜ਼ ਦੇ ਨੈਗੇਟਿਵ ਪੋਜ਼ਿਟਿਵ ਪਹਿਲੂ ਹੁੰਦੇ ਨੇ, ਨਹੀਂ। ਪੋਜ਼ਿਟਿਵ ਵੀ ਬਹੁਤ ਜ਼ਿਆਦਾ ਨੇ। ਸਾਰਾ ਉਸ ਤਰ੍ਹਾਂ ਇਨਫੋਰਮੇਸ਼ਨ ਦਾ ਫਲੋ ਬੜਾ ਸਪੀਡ ਹੋ ਗਿਆ, ਲੇਕਿਨ ਇਹ ਹੈ ਕਿ ਮੈਂ ਦੇਖਿਆ ਨੈਗੇਟਿਵ ਦੇ ਵਿੱਚ ਇਹ ਹੈ ਕਿ ਇਹਨੇ ਲੋਕਾਂ ਦੀ ਨਾ ਇੱਕ ਇਨ ਡੈਪਥ ਸੋਚਣੇ ਸਮਝਣੇ ਦੀ ਜਿਹੜੀ ਤਾਕਤ ਹੀ ਖਤਮ ਕਰਦਾ ਜਾ ਰਿਹਾ ਹੈ। ਮਸਲਨ ਤੁਹਾਨੂੰ ਮੈਂ ਇੱਕ ਰੀਸੈਂਟਲੀ ਮਿਸਾਲ ਦਵਾਂਗਾ, ਲੰਬਾ ਮੇਰਾ ਹੋ ਜਾਏਗਾ, ਖਤਮ ਕਰਦੇ ਹਾਂ। ਇੱਕ ਪਿਛਲੇ ਦਿਨਾਂ 'ਚ ਪ੍ਰਿੰਸ ਪ੍ਰਿੰਸ ਆਏ ਸਨ ਬਿਲਕੁਲ। ਆਏ ਸੀ ਨਾ, ਇਸਮਾਈਲੀਆਂ ਦੇ ਜਿਹੜੇ ਰੂਹਾਨੀ ਪੇਸ਼ਵਾ, ਬਿਲਕੁਲ ਉਹਨਾਂ ਦਾ ਹਾਂਜੀ ਚਿਤਰਾਲ ਜੀਬੀ ਸ਼ਿਬੀ ਗਏ ਚਿਤਰਾਲ ਵਗੈਰਾ, ਉਹਨਾਂ ਦਾ ਨਾ ਚਿਤਰਾਲ ਉਹਨਾਂ ਨੂੰ ਰਿਸੀਵ ਕੀਤਾ ਸੀ ਖੈਬਰ ਪਖਤੂਨਖਵਾ ਚੀਫ ਮਿਨਿਸਟਰ ਤੇ ਗਵਰਨਰ ਨੇ, ਬੁੰਦੀ ਸਾਹਿਬ ਨੂੰ। ਠੀਕ ਹੈ। ਉਹ ਜਦੋਂ ਹੈਲੀਕਾਪਟਰ 'ਚ ਉਤਰੇ ਨਾ ਤੇ ਉਹ ਨਾਲ ਹੀ ਉਹ ਰਿਸੀਵ ਕਰ ਰਿਹਾ ਤੇ ਨਾਲ ਹੀ ਨਾ ਉਹ ਰੈੱਡ ਕਾਰਪਟ ਲੋਕ ਵਿਛਾ ਰਿਹਾ। ਇੱਕ ਬੰਦੇ ਨੇ ਸੋਸ਼ਲ ਮੀਡੀਆ ਤੇ ਲਿਖ ਦਿੱਤਾ ਜੀ ਕਿ ਇਹ ਕਿੰਨੀ ਇਨਕੰਪੀਟੈਂਟ ਗਵਰਨਮੈਂਟ ਆ ਕਿ ਇਹ ਮਤਲਬ ਪਹਿਲਾਂ ਰੈੱਡ ਕਾਰਪਟ ਵੀ ਨਹੀਂ ਵਿਛਾ ਸਕਦੇ ਸੀ ਕਿ ਜਦੋਂ ਹੈਲੀਕਾਪਟਰ ਉਤਰਿਆ ਉਦੋਂ ਵਿਛਾ ਰਿਹਾ। ਅੱਛਾ, ਉਹ ਲੋਕਾਂ ਨੇ ਉੱਤੇ ਕਿਹਾ ਜਵਾਬ, ਸਾਫੀਆਂ ਨੇ ਵੀ ਕਿਆ ਖੂਬਸੂਰਤ ਬਾਤ। ਅੱਛਾ, ਮੇਰੇ ਜ਼ਿਹਨ 'ਚ ਆਇਆ ਕਿ ਹੈਲੀਕਾਪਟਰ ਦੀ ਤੇ ਹਵਾ ਬੜੀ ਹੁੰਦੀ ਆ ਤੇ ਉਹ ਕਾਰਪਟ ਕਿੱਦਾਂ ਵੇਚ ਸਕਦਾ। ਮੈਂ ਐਵੇਂ ਨਾ ਚੈਟ ਜੀਪੀਟੀ ਨੂੰ ਪੁੱਛਿਆ, ਚੈਟ ਜੀਪੀਟੀ ਨੂੰ ਪੂਰੇ ਪੁਆਇੰਟ ਕੱਢ ਕੇ ਦੇ ਦਿੱਤੇ ਕਿ ਰੈੱਡ ਕਾਰਪਟ ਹੈਲੀਕਾਪਟਰ ਉਤਰੇ ਤੋਂ ਬਾਅਦ ਹੀ ਵੇਚਦਾ, ਪਹਿਲਾਂ ਵੇਚ ਨਹੀਂ ਸਕਦਾ। ਉਹ ਤੇ ਉਹਦੀ ਵਜ੍ਹਾ ਨਾਲ ਉਹਦੇ ਕਿਸੇ ਪੱਖੇ 'ਚ ਫਸ ਜਾਏਗਾ, ਉਹਦੇ ਬੜੇ ਹੈਜ਼ਰਡਸ ਨੇ। ਹਾਂ ਬਿਲਕੁਲ। ਲੇਕਿਨ ਦੇਖੋ ਉਹ ਮਤਲਬ ਉਹਨਾਂ ਨੇ ਇੱਕ ਨੇ ਬੰਦੇ ਨੇ ਗੱਲ ਲਿਖੀ ਤੇ ਲੋਕਾਂ ਨੇ ਉਹਨੂੰ ਜਨਾਬ ਇਸ ਤਰ੍ਹਾਂ ਐਕਸੈਪਟ ਕਰਨਾ ਸ਼ੁਰੂ ਕਰਤਾ, ਹਾਲਾਂਕਿ ਉਹਦਾ ਕੋਈ ਗਰਾਊਂਡ ਰਿਐਲਿਟੀ ਨਾ ਕੋਈ ਮਤਲਬ ਉਹਦੀ ਸਾਇੰਟੀਫਿਕ ਉਹਦੀ ਕੋਈ ਬੇਸਿਸ ਹੀ ਨਹੀਂ ਹੈ। ਇਹ ਤਾਂ ਬਸ ਲੋਕ ਇਹ ਸੋਸ਼ਲ ਮੀਡੀਆ ਦਾ ਮਸਲਾ ਇਹ ਗੱਲਾਂ ਕਰਦੇ ਰਹਿਣਗੇ, ਬਸ ਅਸੀਂ ਕੀ ਕਰੀਏ। ਗੱਲਾਂ ਦੀ ਜਿਹੜੀ ਨਾ ਉਹ ਖੱਟੀ ਖਾਣਾ ਚਾਹੁੰਦੇ ਨੇ ਲੋਕੀ, ਤੇ ਸਾਡੀ ਤੇ ਗੱਲਾਂ ਮੁੱਕ ਗਈਆਂ ਅੱਜ ਦੀਆਂ। ਤੇ ਮੇਰੀ ਤਰਫੋਂ ਤਾਂ ਇਜਾਜ਼ਤ ਹੈ ਸਾਰਿਆਂ ਨੂੰ, ਜਿਹਨਾਂ ਨੇ ਗੋਸ਼ਤ ਖਾਧਾ ਹੋਇਆ ਤੇ ਉਹਨਾਂ ਨੇ ਵੀ ਈਦ ਮੁਬਾਰਕ, ਜਿਹਨਾਂ ਨੇ ਨਹੀਂ ਖਾਧਾ ਉਹਨਾਂ ਨੂੰ ਬਹੁਤ ਜ਼ਿਆਦਾ ਈਦ ਮੁਬਾਰਕ। ਹਾਂ ਬਿਲਕੁਲ ਜੀ, ਬਸ ਮੇਰੀ ਵੀ ਇਹੀ ਦੁਆ ਵਾ ਕਿ ਹਸਪਤਾਲਾਂ ਤੋਂ ਲੋਕ ਮਹਿਫੂਜ਼ ਰਹਿਣ ਤੇ ਜ਼ਰਾ ਘੱਟ ਖਾਣ, ਨਹੀਂ ਤੇ ਡਾਕਟਰਾਂ ਦੀ ਜਿਹੜੀ ਨਾ ਉਹਨਾਂ ਦਾ ਕਾਰੋਬਾਰ ਤੇ ਹਾਂ, ਤੇ ਮੈਂ ਡਾਕਟਰ ਤਾਰਿਕ ਨਹੀਂ ਮਸਲੇ ਨੇ ਐਕਸੂ ਦੇ ਦਿਆਂਗਾ ਤਾਂ ਕਿ ਜਿਹੜਾ ਬਹੁਤਾ ਗੋਸ਼ਤ ਖਾਵੇ ਤੇ ਉੱਥੇ ਚਲਾ ਜਾਵੇ। ਹਾਂਜੀ, ਤੇ ਮੇਰੇ ਖਿਆਲ ਅੱਜ ਲਈ ਫਿਰ ਇੰਨਾ ਜੀ, ਇਜਾਜ਼ਤ ਲਈ। ਲੋ ਜੀ ਫਿਰ ਮਿਲਦੇ ਆ ਕੱਲ। ਰੱਬ ਰੱਖੇ। ਰਾਮ ਰਾਮ।